ਸੁਣਾਈਏ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਆਪਾਂ ਖੜੇ ਆ ਕੈਲੀਫੋਰਨੀਆ ਯੂਬਾ ਸਿਟੀ ਦੇ ਗੁਰੂ ਘਰ ਸਿੱਖ ਟੈਂਪਲ ਵਿੱਚ, ਜਿੱਥੇ ਕਿ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਗੁਰਗੱਦੀ ਦਿਵਸ ਮਨਾਇਆ ਜਾ ਰਿਹਾ। ਇਸ ਜੋ ਸਮਾਗਮ ਹੈਗਾ, ਇਸ ਦੀਆਂ ਤਿਆਰੀਆਂ 2 ਹਫ਼ਤੇ ਪਹਿਲਾਂ ਹੀ ਸ਼ੁਰੂ ਹੋ ਜਾਂਦੀਆਂ ਨੇ ਤੇ ਇੱਥੇ ਲੱਖਾਂ ਦੀ ਤਾਦਾਦ ਵਿੱਚ ਸੰਗਤਾਂ ਸ਼ਮੂਲੀਅਤ ਕਰਦੀਆਂ ਨੇ। ਤੇ ਇਸ ਸਮਾਗਮ ਦੇ ਜਿਹੜੇ ਅਖੰਡ ਪਾਠ ਰੱਖੇ ਗਏ ਨੇ ਕੱਲ ਤੇ ਅੱਜ ਨਿਸ਼ਾਨ ਸਾਹਿਬ ਦੀ ਸੇਵਾ ਹੋਣ ਜਾ ਰਹੀ ਹੈ। ਜਿਸ ਤਰ੍ਹਾਂ ਕਿ ਤੁਸੀਂ ਦੇਖ ਰਹੇ ਹੋ ਕਿ ਸੰਗਤਾਂ ਹੌਲੀ ਹੌਲੀ ਆਣੀਆਂ ਸ਼ੁਰੂ ਹੋ ਗਈਆਂ ਨੇ ਤੇ ਪਿੱਛੇ ਨਿਸ਼ਾਨ ਸਾਹਿਬ ਦੀ ਸੇਵਾ ਹੋ ਰਹੀ ਹੈ। ਤੇ ਤੁਸੀਂ ਦੇਖੋਗੇ ਇਸ ਕਵਰੇਜ ਨੂੰ ਆਪਾਂ ਕਵਰ ਕਰਨ ਵਾਸਤੇ TV 84 ਦੀ ਸਾਰੀ ਟੀਮ ਆਈ ਹੋਈ ਹੈ। ਇਹ ਜੋ ਸਮਾਗਮ ਹੋਣ ਜਾ ਰਿਹਾ, ਇਹ 37ਵਾਂ ਮਹਾਨ ਨਗਰ ਕੀਰਤਨ ਹੈਗਾ ਗੁਰੂ ਗ੍ਰੰਥ ਸਾਹਿਬ ਜੀ ਦੀ ਗੁਰਗੱਦੀ ਦਿਵਸ ਨੂੰ ਸਮਰਪਿਤ, ਜਿਹੜਾ ਕਿ ਮੁੱਖ ਤੌਰ ਤੇ ਕੱਲ ਨਗਰ ਕੀਰਤਨ ਕੱਢਿਆ ਜਾਵੇਗਾ। ਉਸ ਵਿੱਚ ਲੱਖਾਂ ਦੀ ਤਾਦਾਦ ਵਿੱਚ ਸੰਗਤਾਂ ਦੇਸ਼ਾਂ ਵਿਦੇਸ਼ਾਂ ਵਿੱਚ ਸ਼ਮੂਲੀਅਤ ਕਰਨਗੀਆਂ। ਪਰ ਅੱਜ ਨਿਸ਼ਾਨ ਸਾਹਿਬ ਦੀ ਸੇਵਾ ਹੋਏਗੀ। 1708 ਈਸਵੀ ਵਿੱਚ ਧੰਨ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰਗੱਦੀ ਸੌਂਪੀ ਸੀ ਤੇ ਹੁਕਮ ਕੀਤਾ ਸੀ, ਸਭ ਸਿੱਖਾਂ ਨੂੰ ਹੁਕਮ ਹੈ ਗੁਰੂ ਮਾਨਿਓ ਗ੍ਰੰਥ, ਕਿ ਸਿੱਖਾਂ ਦੇ ਜਾਗਤ ਜੋਤ ਗੁਰੂ ਸ਼ਬਦ ਗੁਰੂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਹਨ ਤੇ ਸਾਰੀ ਸਿੱਖ ਸੰਗਤ, ਸਾਰੀ ਸਿੱਖ ਕੌਮ ਇਹਨਾਂ ਅੱਗੇ ਹੀ ਨਤਮਸਤਕ ਹੋਵੇਗੀ। ਦਰਸ਼ਕੋ, ਜਿਸ ਤਰ੍ਹਾਂ ਤੁਸੀਂ ਦੇਖ ਰਹੇ ਹੋ ਕਿ ਸੰਗਤਾਂ ਹੌਲੀ ਹੌਲੀ ਇਕੱਠੀਆਂ ਹੋਣੀਆਂ ਸ਼ੁਰੂ ਹੋ ਗਈਆਂ ਹਨ ਕਿ ਨਿਸ਼ਾਨ ਸਾਹਿਬ ਦੀ ਸੇਵਾ ਹੋਣ ਜਾ ਰਹੀ ਹੈ। ਸੰਗਤਾਂ ਵਿੱਚ ਕਿੰਨਾ ਉਤਸ਼ਾਹ ਹੈ, ਕਿਸ ਤਰ੍ਹਾਂ ਉਹਨਾਂ ਵਿੱਚ ਪਿਆਰ ਹੈਗਾ ਆਪਣੇ ਗੁਰੂ ਵਾਸਤੇ, ਕਿਸ ਤਰ੍ਹਾਂ ਸਵੇਰ ਤੋਂ ਹੀ ਇੱਥੇ ਹਾਜ਼ਰੀਆਂ ਪਾ ਰਹੀਆਂ ਹਨ ਗੁਰੂ ਘਰ ਵਿੱਚ। ਜਿਸ ਤਰ੍ਹਾਂ ਤੁਸੀਂ ਦੇਖ ਰਹੇ ਹੋ, ਅਸੀਂ ਹੁਣ ਤੁਹਾਡੇ ਨਾਲ ਰੂਬਰੂ ਕਰਵਾਵਾਂਗੇ ਇਹਨਾਂ ਸੰਗਤਾਂ ਦੇ ਥੋੜੇ ਬਾਈਟਸ ਲੈ ਕੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਅੱਜ ਦੇ ਦਿਨ ਬਾਰੇ ਕੀ ਕਹਿਣਾ ਚਾਹੋਗੇ ਸਾਡੀਆਂ ਸਿੱਖ ਸੰਗਤਾਂ ਨੂੰ? ਅੱਜ ਦਾ ਦਿਨ ਜੋ ਸਾਨੂੰ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ, ਜਿੱਦਾਂ ਗੁਰੂ ਨਾਨਕ ਦੇਵ ਜੀ ਦਾ ਫਰਮਾਨ ਆ, ਮਾਰਿਆ ਸਿੱਕਾ ਜਗਤ ਮੇਂ ਨਾਨਕ ਨਿਰਮਲ ਪੰਥ ਚਲਾਇਆ। ਜਦੋਂ 1704 ਦੇ ਵਿੱਚ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਗੁਰਤਾ ਗੱਦੀ ਗੁਰੂ ਗ੍ਰੰਥ ਸਾਹਿਬ ਨੂੰ ਦਿੱਤੀ, 5 ਪੈਸੇ ਰੱਖ ਕੇ ਨਾਰੀਅਲ ਰੱਖ ਕੇ ਮੱਥਾ ਟੇਕ ਕੇ ਕਿਹਾ, ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ, ਗੁਰੂ ਮਾਨਿਓ ਗ੍ਰੰਥ। ਹਾਂਜੀ, ਉਹ ਸਾਨੂੰ ਹੁਕਮ ਕਰ ਗਏ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ। ਉਸ ਦਿਨ ਤੋਂ ਅਸੀਂ ਇਸ ਗੁਰਤਾ ਗੱਦੀ ਨੂੰ ਸਾਰੀ ਦੁਨੀਆ 'ਚ ਮਨਾ ਰਹੇ ਹਾਂ। ਪਰ ਯੂਬਾ ਸਿਟੀ ਦੇ ਏਰੀਏ ਦੇ ਵਿੱਚ ਪਿਛਲੇ 36 ਸਾਲ ਤੋਂ ਨਗਰ ਕੀਰਤਨ ਸਜਾ ਕੇ ਸੰਗਤਾਂ ਸਾਰੀ ਦੁਨੀਆ ਤੋਂ ਤਕਰੀਬਨ 3000 1979 ਦੇ ਵਿੱਚ 3000 ਸੰਗਤ ਸ਼ੁਰੂ ਹੋ ਕੇ ਹੁਣ ਲੱਖ ਤੋਂ ਉੱਪਰ ਪਹੁੰਚ ਚੁੱਕੀ ਹੈ। ਸਾਰੀਆਂ ਸੰਗਤਾਂ ਦੇ ਚਰਨਾਂ 'ਚ ਬੇਨਤੀ ਹੈ, ਜਿੱਥੇ ਵੀ ਸੁਣ ਰਹੀਆਂ ਹਨ, ਹਮਾ ਕੇ ਯੂਬਾ ਸਿਟੀ ਧਰਤੀ ਤੋਂ ਪਹੁੰਚੋ। ਸਾਨੂੰ ਯੂਬਾ ਸਿਟੀ ਲਾਈਵ ਗ੍ਰਿਡਲੀ ਮੈਰਸਵਿਲ ਆਲੇ ਦੁਆਲੇ ਦੀਆਂ ਸੰਗਤਾਂ ਨੂੰ ਸੇਵਾ ਕਰਨ ਦਾ ਮੌਕਾ ਬਖਸ਼ੋ। ਸਤਿਗੁਰ ਦੀਆਂ ਖੁਸ਼ੀਆਂ ਪ੍ਰਾਪਤ ਕਰੋ। ਹੁਣ ਨਿਸ਼ਾਨ ਸਾਹਿਬ ਦੀ ਸੇਵਾ ਹੋਵੇਗੀ। ਉਸ ਤੋਂ ਬਾਅਦ ਤਕਰੀਬਨ 2 ਵਜੇ ਦਸ਼ਮੇਸ਼ ਦਰਬਾਰ ਦੇ ਵਿੱਚ ਇੱਕ ਵੇ ਆਫ ਲਾਈਫ ਸਿੱਖ ਦੀ ਜਿਹੜੀ ਕਿੱਦਾਂ ਦੀ ਜ਼ਿੰਦਗੀ ਹੋਣੀ ਚਾਹੀਦੀ, ਉਹ ਤੇ ਸੈਮੀਨਾਰ ਹੋਵੇਗਾ ਅਤੇ 6 ਵਜੇ ਤੱਕ ਤੇ ਸ਼ਾਮ ਨੂੰ ਰਹਿਣ ਸਵਾਈ ਕੀਰਤਨ ਹੋਵੇਗਾ ਰਾਤ ਨੂੰ 1 ਵਜੇ ਤੱਕ। ਸੋ ਕੱਲ ਸਵੇਰ ਨੂੰ ਠੀਕ 8 ਵਜੇ ਭੋਗ ਪੈਣਗੇ, ਜੋ ਕਿ ਲੜੀ ਅਖੰਡ ਪਾਠ ਸਾਹਿਬਾਂ ਦੀ ਸਤੰਬਰ 15 ਤੋਂ ਚੱਲ ਰਹੀ ਹੈ। ਤਕਰੀਬਨ ਸਾਰੀਆਂ ਸੰਗਤਾਂ ਨੇ ਰਲ ਕੇ 200 ਦੇ ਉੱਪਰ ਤਕਰੀਬਨ ਅਖੰਡ ਪਾਠ ਸਾਹਿਬ ਦੀ ਸੇਵਾ ਲਈ ਹੈ, ਅਖੰਡ ਪਾਠ ਸਾਹਿਬ ਕਰਾਏ ਹਨ। ਜੋ ਕੱਲ ਦਾ ਸ਼ੁਰੂ ਹੋਇਆ ਉਹ ਸਾਰੀ ਸਮੂਹ ਸੰਗਤ ਵੱਲੋਂ ਅਖੰਡ ਪਾਠ ਸਾਹਿਬ ਚੱਲ ਰਿਹਾ, ਜਿਨ੍ਹਾਂ ਦੇ ਭੋਗ 8 ਵਜੇ ਪੈ ਕੇ ਦੀਵਾਨ ਸਜਣਗੇ ਤੇ ਉਸ ਤੋਂ ਬਾਅਦ ਨਗਰ ਕੀਰਤਨ ਹੋਵੇਗਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। सदा पुन धर्म तुझा फरहंत सदा, अग पुंज तरंग निवारण को, 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 पुन धर्म तुझा फहरंत सदा, धर्म तुझा फहरंत सदा, धर्म तुझा फहरंत सदा, अग पुंज तरंग निवारण को, 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 पुन धर्म तुझा फहरंत सदा।
ਫਹਿਰੰਦ ਸਦਾ। ਗੁਰ ਸਮਰਥ ਕਹਿ ਕਰਿਆ ਤਵ, ਗੁਰ ਸਮਰਥ ਕਹਿ ਕਰਿਆ ਤਵ, ਗੁਰੂ ਸਮਰਥ ਕਹਿ ਕਰਿਆ ਤਵ, ਗੁਰੂ ਸਮਰਥ ਕਹਿ ਕਰਿਆ ਤਵ। ਬੁੱਧ ਸੁਮਤ ਸਮਾਰਨ ਕੋ, ਬੁੱਧ ਸੁਮਤ ਸਮਾਰਨ ਕੋ, ਬੁੱਧ ਸੁਮਤ ਸਮਾਰਨ ਕੋ, ਬੁੱਧ ਸੁਮਤ ਸਮਾਰਨ ਕੋ। ਗੁਣ ਕਰਮ ਤੁਝਾ ਫਹਿਰੰਤ ਸਦਾ, ਕਰਮ ਤੁਝਾ ਫਹਿਰੰਤ ਸਦਾ। ਅਗ ਪੁੰਜ ਤਰੰਗ ਨਿਵਾਰਨ ਕੋ, ਅਗ ਪੁੰਜ ਤਰੰਗ ਨਿਵਾਰਨ ਕੋ, ਅਗ ਪੁੰਜ ਤਰੰਗ ਨਿਵਾਰਨ ਕੋ, ਅਗ ਪੁੰਜ ਤਰੰਗ ਨਿਵਾਰਨ ਕੋ। ਗੁਣ ਕਰਮ ਤੁਝਾ ਫਹਿਰੰਤ ਸਦਾ, ਕਰਮ ਤੁਝਾ ਫਹਿਰੰਤ ਸਦਾ। ਗੁਣ ਕਰਮ ਤੁਝਾ ਫਹਿਰੰਤ ਸਦਾ, ਗੁਣ ਕਰਮ ਤੁਝਾ ਫਹਿਰੰਤ ਸਦਾ। ਮਥੁਰਾ ਜਲ ਜਾਲ ਕਹੀ ਜੇ ਸਾਚ, ਮਥੁਰਾ ਜਲ ਜਾਲ ਕਹੀ ਜੇ ਸਾਚ, ਮਥੁਰਾ ਜਲ ਜਾਲ ਕਹੀ ਜੀ ਸਾਚ, ਜਲ ਜਾਲ ਕਹੀ ਜੀ ਸਾਚ। ਸੋ ਔਰ ਕਛੂ ਨਾ ਵਿਚਾਰਨ ਕੋ, ਔਰ ਕਛੂ ਨਾ ਵਿਚਾਰਨ ਕੋ, ਔਰ ਕਛੂ ਨਾ ਵਿਚਾਰਨ ਕੋ, ਔਰ ਕਛੂ ਨਾ ਵਿਚਾਰਨ ਕੋ। ਗੁਣ ਕਰਮ ਤੁਝਾ ਫਹਿਰੰਤ ਸਦਾ, ਕਰਮ ਤੁਝਾ ਫਹਿਰੰਤ ਸਦਾ। ਕਰਮ ਤੁਝਾ ਫਹਿਰੰਤ ਸਦਾ, ਕਰਮ ਤੁਝਾ ਫਹਿਰੰਤ ਸਦਾ। ਹਰ ਨਾਮ ਮੋਹਿਤ ਬਟੋ ਕਲ ਮੈਂ, ਹਰ ਨਾਮ ਮੋਹਿਤ ਬਟੋ ਕਲ ਮੈਂ, ਹੋ ਹਰ ਨਾਮ ਮੋਹਿਤ ਬਟੋ ਕਲ ਮੈਂ, ਹਰ ਨਾਮ ਮੋਹਿਤ ਬਟੋ ਕਲ ਮੈਂ। ਭਵ ਸਾਗਰ ਪਾਰ ਉਤਾਰਨ ਕੋ, ਭਵ ਸਾਗਰ ਪਾਰ ਉਤਾਰਨ ਕੋ, ਭਵ ਸਾਗਰ ਪਾਰ ਉਤਾਰਨ ਕੋ, ਭਵ ਸਾਗਰ ਪਾਰ ਉਤਾਰਨ ਕੋ। ਗੁਣ ਧਰਮ ਤੁਝਾ ਫਹਿਰੰਤ ਸਦਾ, ਕਰਮ ਤੁਝਾ ਫਹਿਰੰਤ ਸਦਾ। ਗੁਣ ਧਰਮ ਤੁਝਾ ਫਹਿਰੰਤ ਸਦਾ, ਗੁਣ ਧਰਮ ਤੁਝਾ ਫਹਿਰੰਤ ਸਦਾ। ਉਹ ਅਗ ਪੁੰਜ ਤਰੰਗ ਨਿਵਾਰਨ ਕੋ, ਅਗ ਪੁੰਜ ਤਰੰਗ ਨਿਵਾਰਨ ਕੋ, ਉਹ ਪੁੰਜ ਤਰੰਗ ਨਿਵਾਰਨ ਕੋ, ਅਗ ਪੁੰਜ ਤਰੰਗ ਨਿਵਾਰਨ ਕੋ। ਗੁਣ ਕਰਮ ਤੁਝਾ ਫਹਿਰੰਤ ਸਦਾ, ਕਰਮ ਤੁਝਾ ਫਹਿਰੰਤ ਸਦਾ। ਗੁਣ ਕਰਮ ਤੁਝਾ ਫਹਿਰੰਤ ਸਦਾ, ਗੁਣ ਕਰਮ ਤੁਝਾ ਫਹਿਰੰਤ ਸਦਾ। ਵਾਹਿਗੁਰੂ 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 ਵਾਹਿਗੁਰੂ, 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 ਵਾਹਿਗੁਰੂ 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 ਵਾਹਿਗੁਰੂ। ਚੂਲ ਤੇ ਨਿਸ਼ਾਨ ਰਹੇ ਪੰਥ ਮਹਾਰਾਜ ਕੇ, ਚੂਲ ਤੇ ਨਿਸ਼ਾਨ ਰਹੇ ਪੰਥ ਮਹਾਰਾਜ ਕੇ, ਚੂਲ ਤੇ ਦੀਵਾਨ ਰਹੇ ਪੰਥ ਮਹਾਰਾਜ ਕੇ, ਪੰਥ ਮਹਾਰਾਜ ਕੇ, ਚੂਲ ਤੇ ਨਿਸ਼ਾਨ ਰਹੇ ਪੰਥ ਮਹਾਰਾਜ ਕੇ, ਚੂਲ ਤੇ ਨਿਸ਼ਾਨ ਰਹੇ ਪੰਥ ਮਹਾਰਾਜ ਕੇ। ਲਾਗੀ ਦੇ ਦੀਵਾਨ ਰਹੇ ਪੰਥ ਮਹਾਰਾਜ ਕੇ, ਲਾਗੀ ਦੇ ਦੀਵਾਨ ਰਹੇ ਪੰਥ ਮਹਾਰਾਜ ਕੇ, ਉਹ ਚੂਲ ਤੇ ਨਿਸ਼ਾਨ ਰਹੇ ਪੰਥ ਮਹਾਰਾਜ ਕੇ, ਉਹ ਚੂਲ ਤੇ
ਵੀਰਸ, ਜਿਸ ਤਰ੍ਹਾਂ ਤੁਸੀਂ ਦੇਖ ਰਹੇ ਹੋ ਕਿ ਨਿਸ਼ਾਨ ਸਾਹਿਬ ਦੀ ਫਾਈਨਲੀ ਸੇਵਾ ਸ਼ੁਰੂ ਹੋ ਚੁੱਕੀ ਹੈ, ਜਿਸ ਵਿੱਚ ਬਜ਼ੁਰਗ, ਬੱਚੇ, ਬੀਬੀਆਂ ਮੁੱਖ ਤੌਰ ਤੇ ਸੇਵਾ ਕਰ ਰਹੀਆਂ ਹਨ। ਇਹਨਾਂ ਵਿੱਚ ਕਿੰਨਾ ਸ਼ਰਧਾ ਤੇ ਕਿੰਨਾ ਪਿਆਰ ਹੈ ਆਪਣੇ ਗੁਰੂ ਪ੍ਰਤੀ, ਜਿਸ ਤਰ੍ਹਾਂ ਤੁਸੀਂ ਦੇਖ ਰਹੇ ਹੋ। ਮੇਰੇ ਨਾਲ ਖੜੇ ਹਨ ਯੂਬਾ ਸਿਟੀ ਗੁਰੂ ਘਰ ਦੇ ਸਿੱਖ ਟੈਂਪਲ ਗੁਰੂ ਘਰ ਦੇ ਮੁੱਖ ਗ੍ਰੰਥੀ, ਹੈੱਡ ਗ੍ਰੰਥੀ ਸਾਹਿਬ ਸਿੰਘ। ਅੱਜ ਆਓ ਉਹਨਾਂ ਨੂੰ ਪੁੱਛਦੇ ਹਾਂ ਅੱਜ ਦੇ ਦਿਨ ਬਾਰੇ। ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਰਬੱਤ ਸੰਗਤ ਮਾਈ ਭਾਈ, ਜੋ ਵੀ ਤੁਸੀਂ ਲਾਈਵ ਦੇਖ ਰਹੇ ਹੋ, ਗੁਰਦੁਆਰਾ ਟਹਿਰਾ ਬਿਉਨਾ ਸਰਬੱਤ ਸੰਗਤਾਂ ਵੱਲੋਂ, ਇਥੋਂ ਦੀ ਸੰਗਤ ਵੱਲੋਂ, ਮੈਨੇਜਮੈਂਟ ਕਮੇਟੀ ਵੱਲੋਂ ਜੋ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਗੁਰਤਾ ਗੱਦੀ ਦਿਵਸ ਨੂੰ ਸਮਰਪਿਤ ਇਹ 37ਵੇਂ ਮਹਾਨ ਨਗਰ ਕੀਰਤਨ ਦੀਆਂ ਖੁਸ਼ੀਆਂ ਦੇ ਵਿੱਚ ਸੰਗਤਾਂ, ਇਥੋਂ ਦੀਆਂ ਸੰਗਤਾਂ ਜੋ ਬਾਹਰੋਂ ਵੀ ਬਹੁਤ ਸਾਰੀਆਂ ਸੰਗਤਾਂ ਪਹੁੰਚੀਆਂ ਹਨ ਦਰਸ਼ਨ ਦਿਦਾਰੇ ਕਰਨ ਵਾਸਤੇ। ਇਹ ਆਪ ਸਰਬੱਤ ਸੰਗਤਾਂ ਨੂੰ ਇਸ ਦਿਨ ਦੀਆਂ ਲੱਖ ਲੱਖ ਵਧਾਈਆਂ, ਮੁਬਾਰਕਾਂ। ਜੋ ਅੱਜ ਨਿਸ਼ਾਨ ਸਾਹਿਬ ਦੀ ਸੇਵਾ ਹੋ ਰਹੀ ਹੈ, ਸਰਬੱਤ ਸੰਗਤਾਂ ਨੂੰ ਮੈਂ ਦੱਸਣਾ ਚਾਹੁੰਦਾ ਹਾਂ, ਇਹ ਨਿਸ਼ਾਨ ਸਾਹਿਬ ਚੜ੍ਹਦੀ ਕਲਾ ਦਾ ਪ੍ਰਤੀਕ ਹੈ। ਜੋ ਨਿਸ਼ਾਨ ਸਾਹਿਬ ਦਾ ਫਰਲਾ ਹੈ, ਉਹ ਸਾਨੂੰ ਇਹ ਦੱਸਦਾ ਹੈ ਕਿ ਇਹ ਗੁਰੂ ਘਰ ਦੇ ਵਿੱਚ ਕੋਈ ਵੀ ਧਰਮ ਦਾ, ਕੋਈ ਵੀ ਪਰਿਵਾਰ ਦਾ ਇਸ ਥਾਂ ਤੇ ਆ ਸਕਦਾ ਹੈ। ਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਨਿਸ਼ਾਨ ਸਾਹਿਬ ਜੀ ਦੀ ਇਹ ਮਹੱਤਤਾ ਹੈ। ਇਹ ਸਾਨੂੰ ਨਿਸ਼ਾਨਦੇਹੀ ਇਹ ਦੱਸਦਾ ਹੈ ਕਿ ਜਿੱਥੇ ਨਿਸ਼ਾਨ ਸਾਹਿਬ ਹੈ, ਅੰਦਰ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਹੈ। ਸੋ ਸੰਗਤਾਂ ਨੂੰ ਮੈਂ ਬੇਨਤੀ ਕਰਨਾ ਚਾਹੁੰਦਾ ਹਾਂ, ਇਹ ਜੋ ਕੈਲੀਫੋਰਨੀਆ ਦੇ ਵਿੱਚ ਯੂਬਾ ਸਿਟੀ ਦੀ ਸਮੂਹ ਸਾਧ ਸੰਗਤ ਸਾਰਿਆਂ ਨੇ ਰਲ ਮਿਲ ਕੇ ਉਪਰਾਲਾ ਕੀਤਾ ਹੈ, ਮਹਾਰਾਜ ਜੀ ਦੀਆਂ ਅੱਜ ਬਖਸ਼ਿਸ਼ਾਂ ਆਪਾਂ ਮੰਨ ਰਹੇ ਹਾਂ। ਮੈਂ ਸਾਰੀਆਂ ਸੰਗਤਾਂ ਜੋ ਤੁਸੀਂ ਲਾਈਵ ਪ੍ਰੋਗਰਾਮ ਸਰਵਨ ਕਰ ਰਹੇ ਹੋ, ਮੈਂ ਦੱਸਣਾ ਚਾਹੁੰਦਾ ਹਾਂ ਕਿ ਆਪ ਸਾਰੀਆਂ ਸੰਗਤਾਂ ਕੱਲ ਜੋ 6 ਨਵੰਬਰ ਨੂੰ ਗੁਰੂ ਘਰ ਤੋਂ ਤਕਰੀਬਨ 9:30 ਵਜੇ ਜਾਂ 10 ਵਜੇ ਦਰਮਿਆਨ ਨਗਰ ਕੀਰਤਨ ਇਥੋਂ ਪ੍ਰਾਰੰਭ ਹੋ ਜਾਣਾ ਹੈ। ਤੁਸੀਂ ਪਰਿਵਾਰਾਂ ਸਹਿਤ ਹੁਮ-ਹੁਮਾ ਕੇ ਪਹੁੰਚਣ ਦੀ ਕਿਰਪਾਲਤਾ ਕਰੋ। ਜੋ ਅੱਜ ਵੀ ਗੁਰੂ ਘਰ ਦੇ ਵਿੱਚ ਪ੍ਰੋਗਰਾਮ ਹਨ, ਆਪ ਜੀ ਦੇਖ ਰਹੇ ਹੋ ਕਿ ਨਿਸ਼ਾਨ ਸਾਹਿਬ ਜੀ ਦੀ ਸੇਵਾ ਹੋ ਰਹੀ ਹੈ। 5 ਪਿਆਰੇ ਸਹਿਬਾਨ ਆਉਣਗੇ, ਅਰਦਾਸ ਬੇਨਤੀ ਹੋਵੇਗੀ ਤੇ ਨਿਸ਼ਾਨ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਲਹਿਰਾਏ ਜਾਣਗੇ ਤੇ ਸੰਗਤ ਜੀ ਉਸ ਤੋਂ ਬਾਅਦ ਤਕਰੀਬਨ ਅਰਦਾਸ ਬੇਨਤੀ ਜੋ ਸਾਡੇ ਕੋਲ ਗੁਰੂ ਘਰ ਦੇ ਮਹਾਨ ਕੀਰਤਨੀਏ ਸਾਡੇ ਪਾਸ ਪਹੁੰਚੇ ਹਨ। ਕਾਫੀ ਦਿਨਾਂ ਤੋਂ ਆਪ ਜੋ ਲਾਈਵ ਵੀ ਕੀਰਤਨ ਸਰਵਨ ਕਰ ਰਹੇ ਹੋ ਤੇ ਸੰਗਤ ਜੀ ਕੀਰਤਨ ਹੋਵੇਗਾ। ਉਸ ਤੋਂ ਬਾਅਦ 2 ਵਜੇ ਤੋਂ ਲੈ ਕੇ 4 ਵਜੇ ਤੱਕ ਜੋ ਦਸ਼ਮੇਸ਼ ਹਾਲ ਦੇ ਵਿੱਚ ਸੈਮੀਨਾਰ ਹੋਣ ਜਾ ਰਿਹਾ ਹੈ, ਪਤਵੰਤੇ ਸੱਜਣ ਪਹੁੰਚ ਰਹੇ ਸਨ, ਉਹਦੇ ਵਿੱਚ ਬਹੁਤ ਹੀ ਡੂੰਘੀਆਂ ਵਿਚਾਰਾਂ ਹੋਣ ਜਾ ਰਹੀਆਂ ਹਨ। 6 ਵਜੇ ਦਾ ਜੋ ਸਮਾਂ ਹੈ, ਸ਼ਾਮ ਨੂੰ 6 ਵਜੇ ਤੋਂ ਲੈ ਕੇ ਤਕਰੀਬਨ ਰਾਤ ਦੇ 1:30 ਵਜੇ ਤੱਕ ਰਹਿਣ ਸਬਾਈ ਕੀਰਤਨ ਹੋਣੇ ਹਨ ਤੇ ਆਪ ਸਾਰੀਆਂ ਸੰਗਤਾਂ ਦੇ ਪਹੁੰਚਣਾ ਜੀ। ਕੱਲ ਨਗਰ ਕੀਰਤਨ ਇਸ ਸਥਾਨਾਂ ਤੋਂ ਫਿਰ ਪ੍ਰਾਰੰਭ ਹੋਣਗੇ, 4 ਵਜੇ ਗੁਰੂ ਘਰ ਵਿਖੇ ਵਾਪਸ ਪਹੁੰਚਣਗੇ। ਮੈਂ ਜੋ ਵੀ ਆਪ ਇਸ ਪ੍ਰੋਗਰਾਮ ਨੂੰ ਲਾਈਵ ਦੇਖ ਰਹੇ ਹੋ, ਸਰਵਨ ਕਰ ਰਹੇ ਹੋ, ਸਾਰੀਆਂ ਸੰਗਤਾਂ ਇਥੋਂ ਦੀ ਯੂਬਾ ਸਿਟੀ ਨਗਰ ਦੀਆਂ ਸੰਗਤਾਂ, ਸਾਰੀਆਂ ਸੰਗਤਾਂ ਆਪ ਜੀਆਂ ਨੂੰ ਜੀ ਆਇਆਂ ਆਖਦੀਆਂ ਹਨ ਤੇ ਆਪ ਵੱਧ ਤੋਂ ਵੱਧ ਪਰਿਵਾਰਾਂ ਸਹਿਤ ਪਹੁੰਚੋ, ਗੁਰੂ ਮਹਾਰਾਜ ਜੀ ਦੀਆਂ ਬਖਸ਼ਿਸ਼ਾਂ ਮਾਣੋ। ਦਾਸ ਹੈੱਡ ਗ੍ਰੰਥੀ ਭਾਈ ਸਾਹਿਬ ਸਿੰਘ ਜੀ, ਗੁਰਦੁਆਰਾ ਟਹਿਰਾ ਬਿਉਨਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ।
ਦਰਸ਼ਕੋ, ਜਿਸ ਤਰ੍ਹਾਂ ਤੁਸੀਂ ਦੇਖ ਰਹੇ ਹੋ ਕਿ ਨਿਸ਼ਾਨ ਸਾਹਿਬ ਦੀ ਸੇਵਾ ਹੋ ਰਹੀ ਹੈ ਤੇ ਹੁਣ ਨਿਸ਼ਾਨ ਸਾਹਿਬ ਜੀ ਨੂੰ ਦੁੱਧ ਨਾਲ ਇਸ਼ਨਾਨ ਕਰਵਾਇਆ ਜਾ ਰਿਹਾ। ਤੁਸੀਂ ਦੇਖ ਰਹੇ ਹੋ ਸੰਗਤਾਂ ਵਿੱਚ ਕਿੰਨਾ ਉਤਸ਼ਾਹ ਤੇ ਪਿਆਰ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਦੇ ਦਿਨ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ? ਸਾਧ ਸੰਗਤ ਜੀ, ਸਾਡੇ ਬਾਜਵਾ ਪਰਿਵਾਰ ਵੱਲੋਂ ਮਹਾਰਾਜ ਦੇ ਪ੍ਰਕਾਸ਼ ਉਤਸਵ ਦੀ ਸਾਰੀ ਸੰਗਤ ਨੂੰ ਬਹੁਤ ਬਹੁਤ ਵਧਾਈ ਹੋਵੇ। ਅਸੀਂ ਬਹੁਤ ਖੁਸ਼ ਹਾਂ। ਇਸ ਵੇਲੇ ਨਿਸ਼ਾਨ ਸਾਹਿਬ ਜੀ ਚੜ ਰਹੇ ਨੇ, ਸੱਚੇ ਪਾਤਸ਼ਾਹ ਅਸੀਂ ਦਰਸ਼ਨ ਕਰ ਰਹੇ ਹਾਂ। ਅਸੀਂ ਗੁਰੂ ਘਰ ਦੇ ਮਹਾਰਾਜ ਜੀ ਅਸੀਂ ਪਾਠ ਕਰਦੇ ਹਾਂ। ਸੱਚੇ ਪਾਤਸ਼ਾਹ ਚੜ੍ਹਦੀ ਕਲਾ 'ਚ ਰੱਖੇ ਸਾਰੀ ਸੰਗਤ ਨੂੰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਹਿਲਾਂ ਤਾਂ ਤੁਹਾਨੂੰ ਅੱਜ ਦੇ ਦਿਨ ਦੀਆਂ ਲੱਖ ਲੱਖ ਮੁਬਾਰਕਾਂ। ਤੇ ਤੁਸੀਂ ਕੀ ਕਹਿਣਾ ਚਾਹੋਗੇ? ਮੈਂ ਸਾਰੀ ਸੰਗਤ ਨੂੰ, ਆਪਣੇ ਵੱਲ ਸਾਰਿਆਂ ਨੂੰ ਲੱਖ ਲੱਖ ਵਧਾਈ ਯੂਬਾ ਸਿਟੀ ਦੇ ਨਗਰ ਕੀਰਤਨ ਬਾਰੇ। ਇਹ ਬਹੁਤ ਮਹੱਤਵਪੂਰਨ ਇੱਕ ਨਗਰ ਕੀਰਤਨ ਵਾ, ਜਿੱਥੇ ਬਹੁਤ ਦੂਰ ਨੇੜਿਓਂ ਸੰਗਤ ਆਉਂਦੀ ਆ ਔਰ ਪੂਰੀ ਜਿਹੜੇ ਇਲਾਕੇ ਦੀ ਸੰਗਤ ਵਾ ਬਹੁਤ ਸ਼ਰਧਾ ਦੇ ਨਾਲ ਇਹ ਗੁਰਪੁਰਬ ਨੂੰ ਮਨਾਉਂਦੇ ਆ। ਹਰ ਸਾਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਗੁਰਤਾ ਗੱਦੀ ਨੂੰ ਸਮਰਪਿਤ ਹੈ ਸੰਗਤ ਨੂੰ। ਬਾਕੀ ਮੈਂ ਸਾਰਿਆਂ ਨੂੰ ਆਇਆਂ ਨੂੰ ਸੰਗਤ ਨੂੰ ਲੱਖ ਲੱਖ ਮੁਬਾਰਕਾਂ ਔਰ ਵਧਾਈ ਦਿੰਦਾ ਗੁਰਪੁਰਬ ਦੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। जय जयकार करे
ਜਿਸ ਤਰ੍ਹਾਂ ਕਿ ਭੈਣ ਜੀ ਅੱਜ ਸੇਵਾ ਹੋ ਰਹੀ ਹੈ ਨਿਸ਼ਾਨ ਸਾਹਿਬ ਜੀ ਦੀ, ਤੁਸੀਂ ਕੀ ਕਹਿਣਾ ਚਾਹੋਗੇ? ਅਸੀਂ ਸਾਰੀ ਸੰਗਤ ਨੂੰ ਨਗਰ ਕੀਰਤਨ ਦੀਆਂ ਲੱਖ ਲੱਖ ਵਧਾਈਆਂ ਮੁਬਾਰਕਾਂ ਦੇਣਾ ਚਾਹੁੰਦੇ ਆ। ਵਧਾਈਆਂ ਸਾਰੀ ਸੰਗਤ ਨੂੰ। ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਨੂੰ ਸਾਧ ਸੰਗਤ ਨੂੰ ਬੇਨਤੀ ਹੈ ਕਿ ਆਪ ਜੀ ਦੇ ਗੁਰੂ ਨਗਰ ਕੀਰਤਨ ਦੀ ਸਾਰੀ ਸੰਗਤ ਨੂੰ ਬਹੁਤ ਬਹੁਤ ਵਧਾਈ। ਯੂਬਾ ਸਿਟੀ ਦੇ ਸਾਰਿਆਂ ਦਾ ਵੈਲਕਮ ਆਇਆ ਦਾ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿ ਖਾਲਸਾ ਵਾਹਿਗੁਰੂ ਜੀ। ਤੂੰ ਹੀ ਤੇਗ ਯਤੀਰ, ਤੂੰ ਹੀ ਨਿਸ਼ਾਨੀ ਜੀਤ ਕੀ, ਹੋ ਤੂੰ ਹੀ ਨਿਸ਼ਾਨੀ जीत की, आज तू ही जगबीर, तू ही निशानी जीत की, तू ही निशानी जीत की, तू ही निशानी जीत की, वाह जी वाह, तू ही निशानी जीत की, तू ही निशानी जीत की, तू ही निशानी जीत की, निशानी जीत की, तू ही निशानी जीत की। सतगुरु की सेवा सफल है, जे को करे चित लाए, मन चिंदिया फल पावना, हो मैं बिचों जाए, कर सेवा सेवक प्रभु अपने, सेवक प्रभु अपने, कर सेवा सेवक प्रभु अपने, कर सेवा सेवक प्रभु अपने, जिन मन की चित जाए, जिन मन की चित जाए,
ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵੀਰ ਜੀ ਤੁਸੀਂ ਅੱਜ ਦੇ ਦਿਨ ਬਾਰੇ ਕੀ ਕਹਿਣਾ ਚਾਹੋਗੇ? ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰਗੱਦੀ ਦਿਵਸ ਅਸੀਂ ਮਨਾ ਰਹੇ ਹਾਂ ਅੱਜ, ਤੇ ਸੰਗਤਾਂ ਦਾ ਦੇਖੋ ਕਿੰਨਾ ਇਕੱਠ ਹੈ, ਇਕੱਠ ਹੈ ਕਿ ਬਹੁਤ ਪਿਆਰ ਆ। ਨਿਸ਼ਾਨ ਸਾਹਿਬ ਦੀ ਸੇਵਾ ਹੋ ਰਹੀ ਆ, ਸਾਰੀ ਸੰਗਤ ਨਿਸ਼ਾਨ ਸਾਹਿਬ ਕਰਦੇ ਨੂੰ ਦੇਖ ਰਹੀ ਹੈ। ਬਹੁਤ ਬਹੁਤ ਲੱਖ ਲੱਖ ਵਧਾਈ। ਹਾਂਜੀ ਭੈਣ ਜੀ ਕੀ ਕਹਿਣਾ ਚਾਹੋਗੇ ਤੁਸੀਂ? ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਦਾ ਇਹ ਮਹਾ ਸਗਾਮ ਕੀ ਕਹਿੰਦੇ ਆ ਉਹਨੂੰ, ਜਿਹੜਾ ਗੱਦੀ ਦਿਵਸ ਦਾ ਜਿਹੜਾ ਹੈਗਾ ਆ ਅੱਜ, ਇਹ ਪ੍ਰੋਗਰਾਮ ਬੜਾ ਜ਼ੋਰ ਸ਼ੋਰ ਨਾਲ ਚੱਲ ਰਿਹਾ ਆ ਤੇ ਬਹੁਤ ਦਿਨਾਂ ਤੋਂ ਇੱਥੇ ਏਦਾਂ ਹੀ ਰੌਣਕਾਂ ਤੇ ਜੋੜ ਮੇਲਾ ਹੋ ਰਿਹਾ ਆ ਜੀ। ਤੇ ਸਾਰੀਆਂ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ ਜਿਹੜੇ ਕਿ ਰੱਜ ਰੱਜ ਕੇ ਇਸ ਪ੍ਰੋਗਰਾਮ 'ਚ ਹਿੱਸਾ ਲੈ ਰਹੇ ਆ। ਤੇ ਹੁਣ ਇਸ ਵੇਲੇ ਨਿਸ਼ਾਨ ਸਾਹਿਬ ਜੀ ਚੜ੍ਹ ਰਹੇ ਆ ਤੇ ਉਹਨਾਂ ਦੀ ਸੇਵਾ ਹੋ ਰਹੀ ਆ ਤੇ ਅਸੀਂ ਸਾਰੇ ਉਹਨਾਂ ਦੇ ਦਰਸ਼ਨਾਂ ਲਈ ਖੜੇ ਆ। ਤੇ ਤੁਸੀਂ ਵੀ ਜੱਜ ਵੱਜ ਕੇ ਸੇਵਾ 'ਚ ਆਇਆ ਕਰੋ ਤੇ ਇੱਥੇ ਆਪਣਾ ਤਿਲ ਫੁੱਲ ਜੋ ਕੁਛ ਵੀ ਆਪਣੀ ਸੇਵਾ ਕਰ ਸਕਦੇ ਆ ਕਰਿਆ ਕਰੋ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਨੰਦ ਸਾਹਿਬ ਜੀ ਦਾ ਪਾਠ ਹੋਵੇਗਾ, ਫਿਰ ਅਰਦਾਸ ਹੋਵੇਗੀ, ਫਿਰ ਜਕਾਰੇ ਦੀਆਂ ਗੂੰਜਾਂ ਨਾਲ ਨਿਸ਼ਾਨ ਸਾਹਿਬ ਜੀ ਰਾਮਕਲੀ ਮਹੱਲਾ ਤੀਜਾ। ਆਨੰਦ ਕੋ ਓੰਕਾਰ ਸਤਿਗੁਰ ਪ੍ਰਸਾਦ। ਆਨੰਦ ਭਇਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ। ਰਾਗ ਰਤਨ ਪਰਮਾਰ ਪਰਿਆ ਸ਼ਬਦ ਦਾ ਹਰੀ ਤੇਰਾ ਮਨ ਜਿਨੀ ਵਸਾਇਆ। ਕਹਿ ਨਾਨਕ ਆਨੰਦ ਹੋਆ ਸਤਿਗੁਰੂ ਮੈਂ ਪਾਇਆ। ਮਨ ਮੇਰਾ ਹਰ ਨਾਲ ਰਹੋ ਮਨ ਮੇਰੇ ਦੁੱਖ ਸੁਖ ਵਿਸਰਣਾ। ਕਰੋ ਕਰੇ ਤੇਰਾ ਕਾਰਜ ਸਭ ਸਭਨਾ ਗਲਾ ਸਮਰਥ ਸੁਆਮੀ ਸੋ ਮਨ ਵਿਸਾਰੇ। ਸਾਚੇ ਸਾਹਿਬਾ ਕਿਆ ਨਹੀਂ ਕਰਤੇ ਰਹਿ। ਸਦਾ ਸਿਫਤ ਸਲਾਹ ਤੇਰੀ ਨਾਮ ਮਨ ਵਸਾਵੇ। ਕਹਿ ਨਾਨਕ ਸੱਚੇ ਸਾਹਿਬ ਕਿਆ ਨਹੀਂ ਕਰਤੇ ਰਹਿ। ਸੱਚਾ ਨਾਮ ਮੇਰਾ ਆਧਾਰੋ। ਸੱਚ ਨਾਮ ਆਧਾਰ ਮੇਰਾ ਜਿਨ ਭੁੱਖਾ ਸਭ ਗਵਾਇਆ। ਹਰ ਸ਼ਾਂਤ ਸੁਖ ਮਨ ਆਇ ਵਸਿਆ ਜਿਨ ਇੱਛਾ ਸਭ ਪੁਜਾਈਆਂ। ਕਹਿ ਨਾਨਕ ਸੁਣੋ ਸੰਤੋ ਸ਼ਬਦ ਧਰੋ ਪਿਆਰੋ। ਸੱਚਾ ਨਾਮ ਮੇਰਾ ਆਧਾਰੋ। ਪੰਜ ਸ਼ਬਦ ਘਰ ਸਪਾਗੇ ਸ਼ਬਦ ਵਾਜੇ ਕਲਾ ਪੰਜ ਦੂਤ ਕੁਦਵਾਸ ਕੀਤੇ ਕਾਲ ਕੰਠ ਮਾਰਿਆ। ਧਰਮ ਪਾਇਆ ਕੋਸੇ ਨਾਮ ਹਰ ਕੇ ਲਾਗੇ। ਕਹਿ ਨਾਨਕ ਤੈ ਸੁਖ ਹੋਆ ਤਿਤ ਕਰ ਹਰ ਹਦ ਵਾਜੇ। ਆਗਿਓ ਸਗਲ ਨਾਨਕ ਪਾਰ ਬ੍ਰਹਮ ਪ੍ਰਭ ਪਾਇਆ। ਉਤਰੇ ਸਗਲ ਵਿਸੂਰੇ ਸੰਤ ਸਾਜਨ ਭਏ ਸਰਸੇ ਪੂਰੇ ਗੁਰ ਤੇ ਜਾਣੀ। ਬਿਨ ਬੰਦ ਨਾਨਕ ਗੁਰ ਚਰਨ ਲਾਗੇ ਬਾਜੇ ਅਨਹਦ ਪੂਰੇ ਸਲੋਕ। ਦਿਵਸ ਰਾਤ ਦੁਇਦਾਈ ਦਾਇਆ ਖੇਲੇ ਸਗਲ ਜਗਤ। ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂ।
ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾ ਜਿਨੀ ਨਾਮ ਤੇ ਆਇਆ ਜਿਨੀ ਨਾਮ ਤੇ ਆਇਆ ਜਿਨੀ ਨਾਮ ਤੇ ਆਇਆ ਜਿਨੀ ਨਾਮ ਤੇ ਆਇਆ ਵਾਹਿਗੁਰੂ 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 जो जन लेख सम का नाम जो जन लेख सम का नाम तिनके सद बल हारे जाओ तिनके सद बल हारे जाओ वाहिगुरु 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 सिमरो सिमर सिमर सुख पावो सिमरो सिमर सुख पावो कल कलेश तन माहे मिटाओ कल कले जिन्नी नाम ते आया नाम ते आया जिन्नी नाम ते आया नाम ते आया जिन्नी नाम ते आया जिन्नी नाम ते आया नाम ते आया जिन्नी नाम ते जिन्नी नाम ते आया गए मशक्कत काल नानक ते मुख उजले खेती छुट्टी नाल जिन्नी नाम ते आया मशक्कत काल नानक ते मुख उजले खेती ਜਕਾਰਾ ਬੁਲਾਵੇ ਫਤਿਹ ਪਾਵੇ ਗੁਰੂ ਗੋਬਿੰਦ ਸਿੰਘ ਮਨ ਨੂੰ ਭਾਵੇ ਖੁਸ਼ੀਆਂ ਪਾਵੇ ਨਿਹਾਲ ਹੋ ਜਾਵੇ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਰੇ ਤੁਮ ਪੜ੍ਹ ਅਰਦਾਸ ਜੀਓ ਪਿੰਡ ਸਭ ਤੁਮ ਮਾਤ ਪਿਤਾ ਹਮ ਬਾਰਿਕ ਤੇਰੇ ਤੁਮਰੀ ਕਿਰਪਾ ਮੈਂ ਕੋਏ ਨ ਜਾਣੇ ਤੁਮਰਾ ਅੰਤ ਉੱਚੇ ਤੇ सगल समगरी तुमरा सूत्र तारी तुमते होए सो तुम्हारी गाता में तो तुम ही जानी सदा कुर्बान बोलना जी वाहेगुरु वाहेगुरु अरदास एक ओंकार वाहेगुरु जी की फतेह दोहरा आज्ञा पई अकाल की सब सिखन को हुक्म है गुरु ग्रंथ जी मान्यो जो प्रभ को मिल बोच है खोज
करेगा खालसा खुबार होए सब मिलेंगे वाहिगुरु नाम जहाज है जो शरदा कर सेम दे खंडा जाके हाथ में सो हमरी रक्षा करे गुर कलगी तार सो सर्ब की रक्षा करे गुर कलगी तार बोले सो निहाल बोले सो निहाल बोले सो निहाल बोले सो निहाल ਕਿ ਨਿਸ਼ਾਨ ਸਾਹਿਬ ਦੀ ਸੇਵਾ ਹੋ ਚੁੱਕੀ ਹੈ। ਆਓ ਭੈਣ ਜੀ ਨਾਲ ਗੱਲ ਕਰਦੇ ਹਾਂ ਜੀ। ਭੈਣ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਕੀ ਕਹਿਣਾ ਚਾਹੋਗੇ ਤੁਸੀਂ? ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਤਿਹ। ਮੈਂ ਹੀ ਦੱਸਣਾ ਚਾਹੁੰਦੀ ਹਾਂ ਜੋ ਨਿਸ਼ਾਨ ਸਾਹਿਬ ਨੇ ਇਹ ਸਾਡੇ ਗੁਰਧਾਮਾਂ ਦੀ ਨਿਸ਼ਾਨੀ ਆ। ਸਾਡੇ ਗੁਰੂ ਜੀ ਨੇ ਇਹਨਾਂ ਨੂੰ ਤਾਂ ਸਥਾਪਿਤ ਕੀਤਾ। ਇਹ ਜਿਹੜੇ ਨਿਸ਼ਾਨ ਸਾਹਿਬ ਨੇ ਦੂਰੋਂ ਦਿਸਦੇ ਨੇ ਵੀ ਗੁਰੂ ਘਰ ਹੈ ਇੱਥੇ। ਇਸ ਨਿਸ਼ਾਨ ਸਾਹਿਬ ਨੂੰ ਦੇਖ ਕੇ ਇਸ ਗੁਰਦੁਆਰਿਆਂ ਦੇ ਵਿੱਚ ਸਾਧ ਵੀ ਪਨਾਹ ਲੈ ਸਕਦੇ ਨੇ, ਚੋਰ ਵੀ ਲੈ ਸਕਦੇ ਨੇ, ਉਹਨਾਂ ਨੂੰ ਪ੍ਰਸ਼ਾਦਾ ਵੀ ਮਿਲਦਾ ਤੇ ਉਹਨਾਂ ਨੂੰ ਰਿਹਾਇਸ਼ ਵੀ ਮਿਲਦੀ ਹੈ। ਇਸ ਲਈ ਸਾਡਾ ਇਹ ਨਿਸ਼ਾਨ ਆ। ਇਹ ਸਾਰੀਆਂ ਜਿਹੜੀਆਂ ਸਾਡੇ ਮਨ ਦੀਆਂ ਹੈਗੇ ਮਤਲਬ ਸ਼ੰਕੇ ਦੂਰ ਕਰਦਾ। ਇਹ ਨਿਸ਼ਾਨ ਹੈ ਵੀ ਇਹ ਥੱਲੇ ਕੋਈ ਵੀ ਆ ਕੇ ਆਪਣਾ ਲੰਗਰ ਵੀ ਛਕ ਸਕਦਾ, ਆਰਾਮ ਕਰ ਸਕਦਾ। ਗੁਰੂ ਜੀ ਨੇ ਇਹ ਲਾਏ ਨੇ ਨਿਸ਼ਾਨ ਦੇਖ ਕੇ ਕੋਈ ਵੀ ਇੱਥੇ ਠਹਿਰ ਸਕਦਾ ਹੈ, ਖੁਸ਼ੀਆਂ ਪ੍ਰਾਪਤ ਕਰ ਸਕਦਾ। ਜੀ ਭੈਣ ਜੀ ਕੀ ਕਹਿਣਾ ਚਾਹੋਗੇ ਤੁਸੀਂ? ਵਾਹਿ ਖਾਲਸਾ ਵਾਹਿ ਫਤਿਹ ਜੀ। ਮੈਂ ਤਾਂ ਇੰਨੇ ਕਹਿਣਾ ਵੀ ਜਿੱਥੇ ਵੀ ਨਿਸ਼ਾਨ ਸਾਹਿਬ ਚੱਲਦਾ ਹੋਵੇਗਾ ਉੱਥੇ ਲੰਗਰ ਜ਼ਰੂਰ ਵਰਤਦਾ ਹੋਵੇ। ਇਹ ਗੁਰੂ ਸਾਹਿਬ ਦੀ ਨਿਸ਼ਾਨੀ ਆ। ਸੋ ਇਹਦੇ ਥੱਲੇ ਆ ਕੇ ਸਭ ਦੇ ਦੁੱਖੜੇ ਦੂਰ ਹੁੰਦੇ ਆ। ਸਭ ਏਕਤਾ ਇੱਥੇ ਮਿਲਦੀ ਆ, ਇੱਕ ਭਾਈ ਵਾਲੀ ਏਕਤਾ ਸਭ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਭ ਤੋਂ ਪਹਿਲਾਂ ਤੇ ਅਸੀਂ ਲੱਖ ਲੱਖ ਵਧਾਈ ਦਿੰਦੇ ਆ ਸਾਰੀ ਸਿੱਖ ਸੰਗਤ ਨੂੰ ਜੋ ਇੱਥੇ ਨਗਰ ਕੀਰਤਨ ਯੂਬਾ ਸਿਟੀ ਵਿਖੇ ਹੋ ਰਿਹਾ ਹੈ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਕਾਸ਼ ਦਿਵਸ ਦੇ ਮਾਮਲੇ ਸੰਬੰਧ ਵਿੱਚ। ਅਸੀਂ ਇੱਥੇ ਇੱਕ ਸਾਡੇ UC ਡੇਵਿਸ ਤੋਂ ਸਾਰੇ ਬੱਚੇ, ਸਾਡੀਆਂ ਭੈਣਾਂ ਤੇ ਹੋਰ ਵੱਖੋ ਵੱਖਰੀਆਂ ਯੂਨੀਵਰਸਿਟੀਆਂ ਤੋਂ ਇਹਨਾਂ ਨੇ ਇੱਕ ਐਕਚੁਅਲੀ ਪ੍ਰੋਜੈਕਟ ਲਿਆ ਹੈ। ਖਾਲਿਸਤਾਨ ਐਕਟਿਵਿਸਟ ਫੈਡਰੇਸ਼ਨ ਇਹਨਾਂ ਦੀ ਇੱਕ ਗਰੁੱਪ ਜਥੇਬੰਦੀ ਆ ਸਾਡੀ ਸਾਰਿਆਂ ਦੀ, ਤੇ ਅਸੀਂ ਇੱਕ ਪ੍ਰੋਜੈਕਟ ਲਿਆ ਹੈ ਖਾਲਿਸਤਾਨ ਦਾ ਇੱਕ ਮਾਡਲ ਬਾਰੇ ਇੱਥੇ ਐਕਸੀਬਿਸ਼ਨ ਲਾਉਣੀ ਹੈ, ਜਿਹਦੇ ਵਿੱਚ ਕਿ ਇੱਕ ਜੋ ਡਿਫਰੈਂਟ ਐਸਪੈਕਟ ਨੇ, ਜਿਵੇਂ ਤੁਹਾਡੀ ਸੋਸ਼ਲ ਲਾਈਫ, ਤੁਹਾਡੀ ਇਕਨੋਮੀ ਕਿਸ ਤਰ੍ਹਾਂ ਵਰਕ ਕਰੇਗੀ ਜੇ ਕੱਲ੍ਹ ਨੂੰ ਸਿੱਖ ਰਾਜ ਹੁੰਦਾ ਹੈ, ਤੇ ਹਰ ਇੱਕ ਬਾਕੀ ਜਿਹੜਾ ਲਾਈਫ ਸਟਾਈਲ ਕਿਸੇ ਵੀ ਧਰਮ, ਜਾਤ ਜਾਂ ਬਰਾਦਰੀ ਦੇ ਕਿਸੇ ਵੀ ਬੰਦਿਆਂ ਦਾ ਕਿਹੋ ਜਿਹਾ ਹੋਏਗਾ, ਉਹਦੇ ਵਾਸਤੇ ਇਹਨਾਂ ਨੇ ਬੱਚਿਆਂ ਨੇ ਆਪੋ ਆਪਦੇ ਆਈਡੀਆ ਦੇ ਹਿਸਾਬ ਨਾਲ ਇੱਕ ਮਾਡਲ ਤਿਆਰ ਕੀਤੇ ਹਨ। ਉਹਦੀ ਅਸੀਂ ਐਕਸੀਬਿਸ਼ਨ ਇੱਥੇ ਅੱਜ ਲਾ ਰਹੇ ਹਾਂ। ਤੇ ਇਹਦਾ ਇੱਕ ਤਰੀਕਾ ਇਹ ਸੀਗਾ ਵੀ ਤੁਸੀਂ ਕਿਸੇ ਵੀ ਕਿਸਮ ਦੀ ਕਿਸੇ ਤੋਂ ਸਲਾਹ ਲੈਂਦੇ ਹੋ ਤਾਂ ਉਹ ਥੋੜਾ ਜਿਹਾ ਔਖਾ ਹੋ ਜਾਂਦਾ ਪੁੱਛਣਾ ਕਿ ਤੁਸੀਂ ਖਾਲਿਸਤਾਨ ਦੀ ਇਕਨੋਮੀ ਬਾਰੇ ਕੀ ਸੋਚਦੇ ਹੋ, ਸਿੱਖ ਰਾਜ ਦੀ ਬਾਰੇ, ਜਾਂ ਇੱਕ ਵਧੀਆ ਦੇਸ਼ ਦੀ ਇਕਨੋਮੀ ਕਿੱਦਾਂ ਦੀ ਹੋਵੇ। ਸੋ ਆਪਣੇ ਵੱਲੋਂ ਇਹਨਾਂ ਨੇ ਇੱਕ ਐਗਜ਼ਾਮਪਲ ਤੌਰ ਤੇ ਮਾਡਲ ਬਣਾਏ ਨੇ, ਜਿਹਦੇ ਨਾਲ ਕਿ ਕੋਈ ਵੀ ਬੰਦਾ ਜਦੋਂ ਪੜ੍ਹਦਾ ਵਾ ਤੇ ਉਹਦੇ ਦਿਮਾਗ 'ਚ ਕੋਈ ਗੱਲ ਆਉਂਦੀ ਆ, ਜਦੋਂ ਉਹ ਕਹਿੰਦਾ ਵਾ ਕਿ ਨਹੀਂ ਵੀ ਆਹ ਗੱਲ ਏਦਾਂ ਨਹੀਂ ਏਦਾਂ ਹੋ ਸਕਦੀ ਆ। ਸੋ ਬੇਸਿਕਲੀ ਇੱਕ ਆਈਡੀਆ ਕਲੈਕਟ ਕਰਨ ਦਾ ਇੱਕ ਵਧੀਆ ਜਰੀਆ ਵਾ ਜਿਹੜਾ ਸਾਡੀਆਂ ਭੈਣਾਂ ਨੇ, ਅਸੀਂ ਸਾਰੇ ਵੀਰਾਂ ਨੇ ਰਲ ਕੇ ਇਹ ਸੋਚਿਆ ਵਾ। ਸੋ ਮੈਂ ਆਪਣੀ ਭੈਣ ਪਨੀਤ ਨੂੰ ਕਹਾਂਗਾ ਵੀ 2 ਸ਼ਬਦ ਉਹ ਵੀ ਜ਼ਰੂਰ ਇਸ ਬਾਰੇ ਕਹਿਣ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅਸੀਂ ਸਾਰੇ ਸਿੱਖ ਸੰਗਤਾਂ ਨੂੰ ਬੇਨਤੀ ਕਰਦੇ ਹਾਂ ਟੂ ਪਲੀਜ਼ ਕਮ ਬਾਈ ਆਰ ਬੂਥ ਤੇ ਵੇਖ ਕੇ ਜਾਇਓ। ਦਿਸ ਇਜ਼ ਦਾ ਫਰਸਟ ਟਾਈਮ ਅਸੀਂ ਪਹਿਲੀ ਵਾਰ ਇਹ ਖਾਲਿਸਤਾਨ ਦੇ ਮਾਡਲ ਪੇਸ਼ ਕਰਨੇ ਆ। ਸਾਡੀ ਖਾਲਿਸਤਾਨ ਦੀ ਇਕਨੋਮੀ ਕਿੱਦਾਂ ਦੀ ਲੱਗੇਗੀ, ਸੋਸ਼ਲ ਪਾਲਿਸੀ, ਗਵਰਨੈਂਸ, ਕਿ ਖਾਲਿਸਤਾਨ ਕਾਨੂੰਨੀ ਤੌਰ ਤੇ ਕਿਵੇਂ ਚੱਲੇਗਾ। ਸੋ ਅਸੀਂ ਸਾਰਿਆਂ ਨੂੰ ਬੇਨਤੀ ਕਰਦੇ ਹਾਂ ਟੂ ਪਲੀਜ਼ ਕਮ ਬਾਈ ਆਰ ਬੂਥ। ਅਸੀਂ ਬਿਲਕੁਲ ਜਦੋਂ ਗੁਰਦੁਆਰੇ ਐਂਟਰ ਕਰੋ ਅਸੀਂ ਬਿਲਕੁਲ ਸਾਹਮਣੇ ਹੀ ਖਲੋਤੇ ਹਾਂ। ਸੋ ਪਲੀਜ਼ ਕਮ ਬਾਈ, ਪਲੀਜ਼ ਸਪੋਰਟ ਅਸ। we're going to have a lot of pamphlets and flyers discussing ਕਿ ਖਾਲਿਸਤਾਨ ਕੀ ਹੈ ਤੇ ਖਾਲਿਸਤਾਨ ਦੀ ਲੋੜ ਕਿਉਂ ਹੈ। ਸੋ ਪਲੀਜ਼ ਕਮ ਬਾਈ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜਿਹੜਾ ਜੈ ਮਹਾਨ ਨਗਰ ਕੀਰਤਨ ਕੱਢਿਆ ਜਾ ਰਿਹਾ, ਇਸ ਬਾਰੇ ਤੁਹਾਡਾ ਕੀ ਕਹਿਣਾ? ਜੀ ਦੇਖੋ, ਸਾਰੀ ਸੰਗਤ ਦੇ ਸਹਿਯੋਗ ਨਾਲ ਬਹੁਤ ਵਧੀਆ ਸਮਾਗਮ ਚੱਲ ਰਿਹਾ ਤੇ ਇੱਥੇ ਜਿਹੜੇ ਵੀ ਸੰਗਤ ਦੂਰੋਂ ਨੇੜਿਓਂ ਜਿੰਨੀ ਵੀ ਚੱਲ ਕੇ ਆਈ, ਸਾਰਿਆਂ ਨੂੰ 37ਵੇਂ ਨਗਰ ਕੀਰਤਨ ਦੀਆਂ ਲੱਖ ਲੱਖ ਵਧਾਈਆਂ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦਰਸ਼ਕੋ, ਜਿਸ ਤਰ੍ਹਾਂ ਕਿ ਤੁਸੀਂ ਦੇਖ ਰਹੇ ਹੋ ਕਿ ਆਪਾਂ ਸਟਾਲ ਤੇ ਖੜੇ ਹੋਏ ਆ, ਇਹ ਹੈਗਾ ਯੂਨਾਈਟਿਡ ਸਿੱਖਸ ਦਾ ਸਟਾਲ ਹੈਗਾ ਤੇ ਇਹਨਾਂ ਦੇ ਜਿਹੜੇ ਮੈਂਬਰ ਇਹਨਾਂ ਨੂੰ ਪੁੱਛਦੇ ਆ ਅੱਜ ਦੇ ਨਗਰ ਕੀਰਤਨ ਬਾਰੇ। ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਪਹਿਲਾਂ ਤਾਂ ਅਸੀਂ TV 84 ਦੇ ਸਾਰੇ ਦਰਸ਼ਕਾਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਨਗਰ ਕੀਰਤਨ ਦੀਆਂ ਲੱਖ ਲੱਖ ਵਧਾਈਆਂ ਦਿੰਦੇ ਆ ਆਪਣੇ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਦੀਆਂ। ਤੇ ਬੜੀ ਠਾਠਾ ਮਾਰਦੀ ਸੰਗਤ ਹੈਗੀ ਆ ਇੱਥੇ, ਲੱਗਦਾ ਅਸੀਂ ਪੰਜਾਬ ਦੀ ਗਲੀਆਂ ਵਿੱਚ ਘੁੰਮ ਰਹੇ ਹੈਗੇ ਆ, ਤਾਂ ਬਹੁਤ ਵਧੀਆ ਲੱਗ ਰਿਹਾ ਆ। ਯੂਨਾਈਟਿਡ ਸਿੱਖਸ ਅਸੀਂ ਇੱਥੇ ਕਿਉਂ ਸਟਾਲ ਆਇਆ ਕਿ ਜਾਣਕਾਰੀ ਦੇਣ ਲਈ ਕਿ ਅਸੀਂ 911 ਹੈਗੇ ਆ ਸਿੱਖ ਕੌਮ ਲਈ, ਕਿ ਜਿੱਥੇ ਵੀ ਕਿਸੇ ਨੂੰ ਕੋਈ ਮਸਲਾ ਹੋਵੇ, ਭਾਵੇਂ ਉਹ ਕੰਮ ਦੇ ਵਿੱਚ ਹੋਵੇ, ਭਾਵੇਂ ਉਹ ਸਕੂਲਾਂ ਦੇ ਵਿੱਚ ਆਪਣੇ ਬੱਚਿਆਂ ਨੂੰ ਹੋਣ, ਭਾਵੇਂ ਉਹ ਕਕਾਰਾਂ ਦੇ ਸੰਬੰਧ ਵਿੱਚ ਹੋਵੇ, ਉਹ ਸਾਡੇ ਨਾਲ ਸੰਪਰਕ ਕਰ ਸਕਦੇ ਨੇ। ਤੇ ਸਗੋਂ ਅਸੀਂ ਚਾਹੁੰਦੇ ਕਿ ਸਾਡੇ ਨਾਲ ਸੰਪਰਕ ਕਰਨ, ਕਿਉਂਕਿ ਕਈ ਵਾਰ ਬੰਦਾ ਆਪਣੇ ਨੂੰ ਇਕੱਲਾ ਸਮਝਦਾ ਆ ਕਿ ਉਹਦੇ ਕੋਲ ਕੋਈ ਚਾਰਾ ਨਹੀਂ, ਉਹਦੇ ਕੋਲ ਕੋਈ ਰਾਹ ਨਹੀਂ ਹੈਗਾ ਜਿੱਥੇ ਕਿਹਨੇ ਕੋਲ ਜਾ ਸਕਦਾ ਹੈ ਉਹ। ਸੋ ਸਾਡੇ ਨਾਲ ਜਦੋਂ ਮਰਜ਼ੀ ਸੰਪਰਕ ਕਰ ਸਕਦੇ ਹਾਂ ਅਸੀਂ। ਜਿੰਨੇ ਵੀ ਅਕਾਲ ਪੁਰਖ ਨੇ ਬੁੱਧੀ ਬਖਸ਼ੀ ਹੈਗੀ ਆ ਤੇ ਸਹੂਲਤਾਂ ਦਿੱਤੀਆਂ ਨੇ, ਚਾਹੇ ਉਹ FBI ਨਾਲ ਹੋਵੇ, ਚਾਹੇ ਉਹ ਸਟੇਟ ਡਿਪਾਰਟਮੈਂਟ ਨਾਲ ਹੋਣ, ਚਾਹੇ ਉਹ ਸਕੂਲ ਡਿਪਾਰਟਮੈਂਟ ਨਾਲ ਹੋਣ, ਚਾਹੇ ਉਹ ਇਕੁਅਲ ਇੰਪਲੋਇਮੈਂਟ ਆਪਰਚੁਨਿਟੀ ਕਮਿਸ਼ਨ ਨਾਲ ਹੋਵੇ, ਹੱਕਾਂ ਲਈ ਅਸੀਂ ਜ਼ਰੂਰ ਲੜਾਂਗੇ ਤੇ ਅਸੀਂ ਦਬਾਵਾਂਗੇ। ਅਤੇ ਜਿਹੜੇ ਆਪਣੇ ਕੁਦਰਤੀ ਆਫਤ ਹੈਗੀ ਆ ਕਿਤੇ ਵੀ ਹੁੰਦੀ ਆ, ਅਸੀਂ ਦਿਖਾਉਂਦੇ ਕਿ ਦਸਤਾਰ ਦਾ ਅਸਲ ਮੰਤਵ ਕੀ ਆ, ਸਾਡੇ ਗੁਰੂ ਦੇ ਸਿਧਾਂਤ ਕੀ ਹੈਗੇ ਨੇ, ਗੱਲਾਂ ਨਾਲ ਨਹੀਂ ਕੰਮਾਂ ਨਾਲ। ਹਾਂਜੀ, ਸੋ ਜੇ ਤੁਸੀਂ ਕਿਸੇ ਦੇ ਤਨ ਢੱਕਦੇ ਹੋ, ਜੇ ਤੁਸੀਂ ਕਿਸੇ ਨੂੰ ਅੰਨ ਦਿੰਦੇ ਹੋ, ਜੇ ਤੁਸੀਂ ਕਿਸੇ ਨੂੰ ਛੱਤ ਦਿੰਦੇ ਹੋ, ਤਾਂ ਤੁਹਾਡੇ ਕੰਮ ਬੋਲਦੇ ਨੇ ਤੇ ਆਪਣੇ ਆਪ ਹੀ ਮੱਲੋ ਮੱਲੀ ਬੰਦੇ ਨੂੰ ਪਤਾ ਲੱਗ ਜਾਂਦਾ ਆ ਕਿ ਸਿੱਖੀ ਦੇ ਸਿਧਾਂਤ ਕੀ ਹੈਗੇ ਨੇ, ਹਨਾ ਜੀ। ਸੋ ਸਿੱਖੀ ਅਗਲੀ ਵਾਰ ਉਹ ਦਸਤਾਰ ਨੂੰ ਦੇਖੇਗਾ, ਬੜੇ ਫਕਰ ਮਹਿਸੂਸ ਕਰੇਗਾ ਉਹ। ਸੋ ਇਹ ਹੈ। ਤੇ ਨਾਲੇ ਸਾਡੇ ਪੰਜਾਬ ਵਿੱਚ ਵੀ ਬੜੇ ਪ੍ਰੋਜੈਕਟ ਚੱਲ ਰਹੇ ਨੇ। ਸਾਡਾ ਹਸਪੀਟਲ ਵੀ ਚੱਲ ਰਿਹਾ ਜੀ। ਹੁਣ ਤਕਰੀਬਨ 2 ਸਾਲਾਂ ਦੇ ਵਿੱਚ ਤਕਰੀਬਨ 10 ਤੋਂ 12 ਹਜ਼ਾਰ ਜਿਹੜੇ ਮਰੀਜ਼ ਅਸੀਂ ਦੇਖ ਚੁੱਕੇ ਹਾਂ, ਜਿਹੜੇ ਗਰੀਬ ਇਲਾਕੇ ਦੇ ਮਰੀਜ਼ ਹੈਗੇ ਨੇ, ਆਪਣੇ ਪਿੰਡੂ ਇਲਾਕੇ ਦੇ। ਅਤੇ ਜਿਹੜੇ ਕਿਸਾਨਾਂ ਨੇ ਖੁਦਕੁਸ਼ੀਆਂ ਕੀਤੀਆਂ ਨੇ, 200 ਤੋਂ ਜ਼ਿਆਦਾ ਵਿਧਵਾਵਾਂ ਨੂੰ ਅਸੀਂ ਪੈਨਸ਼ਨਾਂ ਦੇ ਰਹੇ ਹਾਂ। ਅਤੇ ਜਿਹੜੇ ਆਪਣੇ ਸਿਗਲੀਗਰ ਸਿੱਖਾਂ ਦੇ ਬੱਚੇ ਨੇ, ਜਾਂ ਜਿਹੜੀ ਦਿੱਲੀ ਵਿੱਚ ਕਈ ਕਾਲੋਨੀਜ਼ ਹੈਗੀਆਂ ਨੇ ਜਿੱਥੇ 84 ਦਾ ਕਤਲੇਆਮ ਹੋਇਆ ਆ, ਜੋ ਪੀੜਤ ਪਰਿਵਾਰ ਹੈਗੇ ਨੇ, ਅਸੀਂ ਉਹਨਾਂ ਨੂੰ ਵੀ ਵਿੱਦਿਆ ਦੇ ਰਹੇ ਹਾਂ, ਉਹਨਾਂ ਨੂੰ ਵੀ ਸਿਖਲਾਈ ਦੇ ਰਹੇ ਹਾਂ ਅਤੇ ਸਕਾਲਰਸ਼ਿਪਸ ਦੇ ਰਹੇ ਹਾਂ। ਸੋ ਆਪਣੇ ਵੱਲੋਂ ਤਾਂ ਅਪੀਲ ਹੈਗੀ ਆ ਕਿ ਜਿਹੜੇ ਵੀ ਆਪਣੇ ਨੌਜਵਾਨ ਹੈਗੇ ਨੇ, ਨੌਜਵਾਨ ਵਰਗ ਖਾਸ ਤੌਰ ਤੇ, ਕਿਉਂਕਿ ਉਹਨਾਂ ਦੀ ਰੈਜ਼ੂਮੇ ਵੀ ਤਕੜੀ ਹੋਵੇਗੀ, ਉਹਨਾਂ ਨੂੰ ਸਕਾਲਰਸ਼ਿਪ ਵੀ ਮਿਲਣਗੇ ਕਾਲਜਾਂ ਤੋਂ, ਅਤੇ ਉਹ ਸਿੱਖੀ ਦੇ ਸਿਧਾਂਤਾਂ ਵੱਲ ਵੀ ਕੰਮ ਕਰਨਗੇ, ਸੇਵਾ ਵੀ ਕਰਨਗੇ। ਯੂਨਾਈਟਿਡ ਨੇਸ਼ਨਸ ਤੋਂ ਮਾਨਤਾ ਪ੍ਰਾਪਤ ਕੀਤੀ ਹੈ ਸੰਸਥਾ ਨੇ। ਸੋ ਜੇ ਕੋਈ ਵੀ ਦਾਨ ਕਰਦਾ ਆ, ਟ੍ਰਾਂਸਪੇਰੈਂਸੀ ਹੈਗੀ ਆ ਕਿ $1 ਕਿੱਥੇ ਜਾਂਦਾ ਆ, ਉਹ ਸਾਡੀ ਵੈਬਸਾਈਟ ਤੇ ਵੀ ਦੇਖ ਸਕਦੇ ਨੇ, unitedsikhs.org। ਅਤੇ ਅਸੀਂ ਬਸ ਇਹ ਹੱਥ ਜੋੜ ਕੇ ਬੇਨਤੀ ਕਰਦੇ ਹਾਂ ਕਿ ਜਿਹੜੇ ਵੀ ਕੋਈ ਸੁਣ ਰਹੇ ਨੇ, ਦੇਖ ਰਹੇ ਨੇ, ਸਾਡੀ ਵੈਬਸਾਈਟ ਤੇ ਜਾਓ, ਸਾਡੇ ਨੂੰ ਸਹਿਯੋਗ ਦਿਓ। ਅਸੀਂ ਤੁਹਾਡੇ ਬੱਚੇ ਆ, ਤੁਹਾਡੇ ਵੀਰ ਆ, ਤੇ ਅਸੀਂ ਹੰਭਲਾ ਮਾਰ ਰਹੇ ਹਾਂ ਕਿਉਂਕਿ ਯੂਨਾਈਟਿਡ ਸਿੱਖ ਸੰਗਤ ਦਾ ਹੀ ਆ, ਸੰਗਤ ਦੇ ਉਪਰਾਲੇ ਦੇ ਨਾਲ ਹੀ ਬਣਿਆ ਆ, ਸੰਗਤ ਦੇ ਕਾਰਜਾਂ ਦੇ ਨਾਲ ਹੀ ਬਣਿਆ ਆ, ਅਤੇ ਅਸੀਂ ਸੰਗਤ ਦੇ ਹੀ ਮਤਲਬ ਦੇਣਦਾਰ ਆ। ਤੇ ਗੁਰੂ ਦੀ ਮਿਹਰ ਆ ਕਿ ਅਸੀਂ ਜੋ ਵੀ ਕਰਦੇ ਆ ਸਿੱਖੀ ਸਿਧਾਂਤਾਂ ਨੂੰ ਅੱਗੇ ਲਿਜਾਣ ਦੀ ਕੋਸ਼ਿਸ਼ ਕਰਦੇ ਆ ਆਪਣੇ ਵੱਲੋਂ, ਤੇ ਸਹਿਯੋਗ ਸਾਰੀ ਸੰਗਤ ਦਾ ਆ, ਤਾਂ ਹੀ ਅਸੀਂ ਜੋ ਵੀ ਕਰਦੇ ਆ ਉਹਦੇ ਕਾਬਿਲ ਅਸੀਂ ਹੈਗੇ ਆ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਦਰਸ਼ਕੋ, ਜਿਸ ਤਰ੍ਹਾਂ ਤੁਸੀਂ ਦੇਖ ਰਹੇ ਹੋ ਕਿ ਯੂਬਾ ਸਿਟੀ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦੀ ਗੁਰਗੱਦੀ ਦਿਵਸ ਸੰਗਤਾਂ ਬੜੇ ਹੀ ਧੂਮਧਾਮ ਨਾਲ ਮਨਾ ਰਹੀਆਂ ਹਨ, ਜਿਹੜੀਆਂ ਕਿ ਦੇਸ਼ਾਂ ਵਿਦੇਸ਼ਾਂ ਵਿੱਚ ਪਹੁੰਚ ਚੁੱਕੀਆਂ ਹਨ। ਤੇ ਮੇਰੇ ਨਾਲ ਖੜੇ ਨੇ ਇਸ ਟਾਈਮ ਪੰਜਾਬ ਤੋਂ, ਚੰਡੀਗੜ੍ਹ ਤੋਂ ਨਰਿੰਦਰ ਸਿੰਘ ਜੀ, ਜਿਨ੍ਹਾਂ ਨੇ ਕਿ ਹਿਸਟੋਰੀਕਲ ਜਿਹੜੇ ਗੁਰਦੁਆਰਾ ਸਾਹਿਬ ਨੇ ਉਹ ਤੇ ਕਾਫੀ ਰਿਸਰਚ ਕੀਤੀ ਆ। ਆਓ ਉਹਨਾਂ ਦੇ ਵਿਚਾਰ ਜਾਣਦੇ ਆ। ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ ਜੀ। ਇਹ ਮੇਰੀ ਵੈਬਸਾਈਟ ਹੈ ਜੀ historicalgurdwaras.com, ਜਿਹਦੇ ਅਧੀਨ ਮੈਂ ਆਪਣੇ ਇੰਡੀਆ ਦੇ ਜਿੰਨੇ ਵੀ ਇਤਿਹਾਸਕ ਗੁਰਦੁਆਰਾ ਸਾਹਿਬ ਨੇ ਉੱਥੇ ਦਰਸ਼ਨ ਕਰਕੇ ਉਹਨਾਂ ਦੀ ਸਾਰੀ ਹਿਸਟਰੀ ਕਲੈਕਟ ਕਰਕੇ, ਡੇਟਾ ਕਲੈਕਟ ਕਰਕੇ ਵੈਬਸਾਈਟ ਤਿਆਰ ਕੀਤੀ ਹੈ ਜੀ। ਇਹਦੇ ਵਿੱਚ ਮੈਂ ਪਿਛਲੇ 10 ਸਾਲ ਦੇ ਵਿੱਚ ਖੁਦ ਟਰੈਵਲ ਕਰਕੇ ਅਪਰੋਕਸੀਮੇਟਲੀ 2 ਲੱਖ ਕਿਲੋਮੀਟਰ ਟਰੈਵਲ ਕਰਕੇ ਮੈਂ 622 ਗੁਰਦੁਆਰਾ ਸਾਹਿਬ ਦਰਸ਼ਨ ਕੀਤੇ ਨੇ ਜੀ ਹਜੇ ਤੱਕ 13 ਸਟੇਟਸ ਦੇ ਵਿੱਚੋਂ, ਜਿਨ੍ਹਾਂ ਦੀ ਸਾਰੀ ਜਾਣਕਾਰੀ ਵੈਬਸਾਈਟ ਤੇ ਅਵੇਲੇਬਲ ਹੈਗੀ ਹੈ। ਇਹ ਇੰਗਲਿਸ਼, ਪੰਜਾਬੀ, ਹਿੰਦੀ ਦੇ ਵਿੱਚ ਅਵੇਲੇਬਲ ਹੈਗੀ
ਹੈਗੀ ਹੈ। ਇਸ ਦੇ ਨਾਲ ਇਹ ਵੈਬਸਾਈਟ ਦੇ ਵਿੱਚ ਤੁਸੀਂ ਆਪਣੇ ਟੂਰਸ ਪਲਾਨ ਕਰ ਸਕਦੇ ਹੋ। ਤੁਸੀਂ ਜਿਸ ਗੁਰਦੁਆਰਾ ਸਾਹਿਬ ਜਾਣਾ ਹੈ ਉਸ ਗੁਰਦੁਆਰਾ ਸਾਹਿਬ ਦੇ ਅੱਗੋਂ 20 ਕਿਲੋਮੀਟਰ ਦੀ ਰੇਂਜ ਹੋਰ ਕਿੰਨੇ ਗੁਰਦੁਆਰਾ ਸਾਹਿਬ ਪੈ ਰਹੇ ਨੇ ਉਹ ਸਾਰੀ ਜਾਣਕਾਰੀ ਤੁਹਾਨੂੰ ਮਿਲ ਸਕਦੀ ਹੈ। ਸੋ ਤਾਂ ਕਿ ਤੁਸੀਂ ਆਪਣੇ ਟੂਰਸ ਪਲਾਨ ਕਰ ਸਕੋ। ਬੱਚਿਆਂ ਨੂੰ ਸਿੱਖ ਇਤਿਹਾਸ ਬਾਰੇ ਜਾਣਕਾਰੀ ਦੇਣ ਵਾਸਤੇ ਤੁਸੀਂ ਯੂਜ਼ ਕਰ ਸਕਦੇ ਹੋ। ਤੁਸੀਂ ਇੱਥੇ ਗੁਰੂ ਸਾਹਿਬ ਦੀਆਂ ਬਿਲੋਂਗਿੰਗਸ ਪਈਆਂ ਨੇ, ਗੁਰੂ ਸਾਹਿਬ ਦੇ ਕਦੇ ਖੜਾਵਾਂ, ਕਿਤੇ ਕੋਈ ਗੁਰੂ ਸਾਹਿਬ ਦੀ ਦਸਤਾਰ ਸਾਹਿਬ, ਕਿਤੇ ਕਈ ਤਰ੍ਹਾਂ ਦਾ ਸਥਾਨ ਆ ਜਿੱਥੇ ਗੁਰੂ ਸਾਹਿਬ ਦਾ ਸਮਾਨ ਪਿਆ, ਸੋ ਉਹ ਦਰਸ਼ਨ ਕਰ ਸਕਦੇ ਹੋ। ਤੇ ਇਹ ਵੈਬਸਾਈਟ ਮੈਂ ਪਿਛਲੇ 10 ਸਾਲ ਤੋਂ ਚਲਾ ਰਿਹਾ ਤੇ ਮੇਰੀ ਟਰਸਟ ਬਣਾਇਆ ਜੀ ਹਿਸਟੋਰੀਕਲ ਗੁਰਦੁਆਰਾਜ਼ ਰਿਸਰਚ ਐਂਡ ਚੈਰੀਟੇਬਲ ਫਾਊਂਡੇਸ਼ਨ, ਜਿਹਦੇ ਅਧੀਨ ਮੈਂ ਸਾਰਾ ਕੰਮ ਕਰ ਰਿਹਾ ਤੇ ਅੱਗੇ ਸੰਗਤ ਦੇ ਸਹਿਯੋਗ ਦੀ ਉਮੀਦ ਹੈ ਜੀ। ਸੰਗਤ ਸਹਿਯੋਗ ਦੇਵੇ ਤਾਂ ਮੇਰੇ ਕੋਲੇ ਹੋਰ 500 ਗੁਰਦੁਆਰਾ ਸਾਹਿਬ ਦੀ ਡਿਟੇਲ ਅਵੇਲੇਬਲ ਹੈ, ਜਿਹੜੀ ਪਾਕਿਸਤਾਨ, ਬੰਗਲਾਦੇਸ਼, ਸ਼੍ਰੀਲੰਕਾ, ਨੇਪਾਲ ਦੇ ਵਿੱਚ ਜਿੱਥੇ ਜਾਣਾ ਹੈ ਤੇ ਉੱਥੇ ਦੀ ਯਾਤਰਾ ਕਰਕੇ ਸਾਰੇ ਕਵਰ ਹੋਣਗੇ ਜੀ। ਜਿਹੜੀ ਇਹ ਰਿਸਰਚ ਕਰ ਰਹੇ ਹੋ ਹਿਸਟੋਰੀਕਲ ਗੁਰਦੁਆਰਾ ਸਾਹਿਬ ਦੀ, ਇਸ ਵਿੱਚ ਤੁਹਾਡਾ ਕੋਈ ਜਿਹੜਾ ਸਹਿਯੋਗੀ ਹੈ ਉਹ ਕੌਣ ਹੈਗੇ ਨੇ? ਨਹੀਂ ਜੀ, ਹਰੇ ਤੱਕ ਮੈਂ ਇਕੱਲੇ ਹੀ ਆਪਣੇ ਹੀ ਲੈਵਲ ਤੇ ਸਾਰੀ ਰਿਸਰਚ ਕੀਤੀ ਹੈ, ਪਰ ਹੁਣ ਇਸ ਤੋਂ ਅੱਗੇ ਸੰਗਤ ਦੇ ਸਹਿਯੋਗ ਦੀ ਉਮੀਦ ਕਰਦਾ ਮੈਂ, ਕਿਉਂਕਿ ਯਾਤਰਾ 'ਚ ਵੀ ਥੋੜੇ ਟਰੈਵਲ ਵੀ ਕਰਨਾ ਹੈ ਤੇ ਟੈਕਨੀਕਲ ਸਾਈਡ ਵੀ, ਸਰਵਰ ਵਗੈਰਾ, ਹੋਸਟਿੰਗ ਵਗੈਰਾ, ਇਹ ਚਾਰजेस ਥੋੜੇ ਜਿਹੇ ਜ਼ਿਆਦਾ ਪੈ ਰਹੇ ਨੇ ਹੁਣ। ਸੋ ਇਸ ਕਰਕੇ ਸੰਗਤ ਤੋਂ ਹੀ ਉਮੀਦ ਹੈ, ਹੋਰ ਮੈਂ ਕਿਸੇ ਤੋਂ ਨਹੀਂ ਮੰਗੀ ਜੀ। ਤਰ੍ਹਾਂ ਕਿ ਤੁਸੀਂ ਦੇਖ ਰਹੇ ਹੋ ਕਿ ਇਸ ਮਹਾਨ ਨਗਰ ਕੀਰਤਨ ਵਿੱਚ ਵੱਖ-ਵੱਖ ਸਟਾਲ ਲੱਗੇ ਹੋਏ ਨੇ ਤੇ ਜਿਸ ਸਟਾਲ ਤੇ ਆਪਾਂ ਖੜੇ ਆ ਰੇਡੀਓ ਚੰਨ ਪ੍ਰਦੇਸੀ ਹਿੰਦੀ ਪੰਜਾਬੀ ਹੈਗਾ ਤੇ ਇਹਨਾਂ ਦੇ ਆਰਗੇਨਾਈਜ਼ਰ ਖੜੇ ਨੇ ਤੇ ਆਪਾਂ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਹਾਂਜੀ, ਕੀ ਕਹਿਣਾ ਚਾਹੋਗੇ ਤੁਸੀਂ ਅੱਜ ਦੇ ਮਹਾਨ ਨਗਰ ਕੀਰਤਨ ਬਾਰੇ? ਦੇਖੋ, ਇਹ ਇੱਕ ਨਗਰ ਕੀਰਤਨ ਅਮਰੀਕਾ ਦੇ ਵਿੱਚ ਇੱਕ ਮਿਸਾਲ ਆ, ਜਿੱਥੇ ਮਤਲਬ ਅਮਰੀਕਾ, ਕੈਨੇਡਾ ਤੋਂ ਦੂਰੋਂ ਲੋਕ ਜਿਹੜੇ ਚੱਲ ਕੇ ਉਹ ਆਉਂਦੇ ਆ ਤੇ ਬਹੁਤ ਮਨ ਖੁਸ਼ ਹੁੰਦਾ ਜਦੋਂ ਪੰਜਾਬ ਦੇ ਵਿੱਚ ਆਪਾਂ ਨਗਰ ਕੀਰਤਨ ਦੇ ਵਿੱਚ ਕਿਸੇ ਫਿਰਦੇ ਆ। ਇਸ ਤੇ ਵੀ ਪੰਜਾਬ ਤੋਂ ਵੀ ਜ਼ਿਆਦਾ ਇੱਥੇ ਉਤਸ਼ਾਹ ਹੁੰਦਾ ਤੇ ਬਹੁਤ ਜ਼ਿਆਦਾ ਖੁਸ਼ੀ ਹੁੰਦੀ ਹੈ ਇਹੋ ਜਿਹੇ ਨਗਰ ਕੀਰਤਨ ਦੇਖ ਕੇ, ਜਿੱਥੇ ਸਿੱਖਾਂ ਦਾ ਇੱਕ ਬਹੁਤ ਭਰਮਾ ਇਕੱਠ ਹੁੰਦਾ ਹੈ। ਤੁਸੀਂ ਆਪਣੇ ਰੇਡੀਓ ਚੈਨਲ ਬਾਰੇ ਕੀ ਕਹਿਣਾ ਚਾਹੋਗੇ? ਅਸੀਂ ਰੇਡੀਓ ਚੰਨ ਪ੍ਰਦੇਸੀ ਇੱਕ ਇੰਡੀਪੈਂਡੈਂਟ ਰੇਡੀਓ ਅਮਰੀਕਾ ਦੇ ਵਿੱਚ ਚੱਲਣ ਵਾਲਾ, ਜਿਹੜਾ ਇੰਟਰਨੈਟ ਦੇ ਥਰੂ ਜਾਂ ਤੁਸੀਂ ਵੈਬਸਾਈਟ ਤੇ ਜਾਂ ਐਪ ਰਾਹੀਂ ਦੁਨੀਆ ਭਰ ਦੇ ਵਿੱਚ ਸੁਣ ਸਕਦੇ ਹੋ, ਕਿਤੇ ਵੀ ਬੈਠੇ 24 ਆਵਰ 7 ਡੇ ਇਹ ਰੇਡੀਓ ਚੰਨ ਪ੍ਰਦੇਸੀ ਚੱਲਦਾ ਹੈਗਾ, ਜਿਹਦੇ ਤੇ ਵੱਖ-ਵੱਖ ਵਿਸ਼ਿਆਂ ਨਾਲ ਸੰਬੰਧਿਤ ਵੱਖ-ਵੱਖ ਤਰ੍ਹਾਂ ਦੇ ਟਾਕ ਸ਼ੋਅ ਕੀਤੇ ਜਾਂਦੇ ਆ, ਜਿਹਦੇ ਵਿੱਚ ਗੁਰਬਾਣੀ ਚੈਨਲ ਵੀ ਹੈਗਾ, ਜਿਹਦੇ ਵਿੱਚ ਹਿੰਦੀ ਚੈਨਲ ਵੀ ਹੈਗਾ, ਔਰ ਜਿਹੜੇ ਪੰਜਾਬ ਦੇ ਵਿੱਚ ਹੋਰ ਮੌਜੂਦਾ ਮਸਲੇ ਹੁੰਦੇ ਆ ਉਹਨਾਂ ਬਾਰੇ ਗੱਲਬਾਤ ਕਰਨ ਵਾਸਤੇ ਵੀ 24 ਆਵਰ ਜਿਹੜੇ ਟਾਕ ਸ਼ੋਅ ਚੱਲਦੇ ਰਹਿੰਦੇ ਆ। ਕਿੰਨੇ ਸਾਲ ਹੋ ਗਏ ਨੇ ਤੁਹਾਨੂੰ ਸ਼ੁਰੂ ਕੀਤੇ? ਰੇਡੀਓ ਸ਼ੁਰੂ ਕੀਤੇ ਨੂੰ ਲਗਭਗ 4 ਸਾਲ ਹੋ ਗਏ ਜੀ ਤੇ ਬਹੁਤ ਕਾਮਯਾਬੀ ਦੇ ਨਾਲ ਇਹ ਰੇਡੀਓ ਚੱਲ ਰਿਹਾ ਬਹੁਤ, ਕਿਉਂਕਿ ਜਿਹੜਾ ਤੁਹਾਨੂੰ ਪਤਾ ਇੰਡੀਆ ਦੇ ਵਿੱਚ ਜੋ ਵੀ ਮੀਡੀਆ ਹੁੰਦਾ ਉਹਦੇ ਤੇ ਸਰਕਾਰਾਂ ਦਾ ਹੋਰ ਤਰ੍ਹਾਂ ਦਾ ਬੜਾ ਪ੍ਰੈਸ਼ਰ ਹੁੰਦਾ ਤੇ ਅਮਰੀਕਾ ਤੋਂ ਚੱਲਣ ਵਾਲਾ ਜੋ ਇੱਥੇ ਤੁਹਾਨੂੰ ਪਤਾ ਵੀ ਫਰੀडम ਹੈਗੀ ਆ ਮੀਡੀਆ ਦੀ ਤੇ ਇੰਡੀਪੈਂਡੈਂਟ ਚੱਲਣ ਕਰਕੇ ਜੋ ਲੋਕਾਂ ਤੱਕ ਜੋ ਸੱਚ ਵਾਪਰਦਾ ਜਾਂ ਖਾਸ ਕਰਕੇ ਸਿੱਖਾਂ ਨਾਲ ਪੰਜਾਬੀਆਂ ਨਾਲ ਜੋ ਸੱਚ ਗੱਲਬਾਤ ਹੁੰਦੀ ਆ ਉਹ ਬਿਨਾਂ ਕਿਸੇ ਡਰ ਭੈ ਤੋਂ ਤੇ ਬਿਨਾਂ ਕਿਸੇ ਪ੍ਰੈਸ਼ਰ ਦੇ ਤੋਂ ਉਹ ਲੋਕਾਂ ਦੇ ਰੂਬਰੂ ਕੀਤੀ ਜਾਂਦੀ ਹੈ ਤੇ ਇਸ ਕਰਕੇ ਜਿਹੜੇ ਦੁਨੀਆ ਭਰ ਦੇ ਵਿੱਚ ਜਿਹੜੇ ਆਡੀਅנס ਹੈਗਾ, ਸਰੋਤੇ ਹੈਗੇ, ਬਹੁਤ ਰੇਡੀਓ ਚੰਨ ਪ੍ਰਦੇਸੀ ਨੂੰ ਬਹੁਤ ਪਸੰਦ ਕਰਦੇ ਨੇ। ਤੁਸੀਂ ਕੁਝ ਕਹਿਣਾ ਚਾਹੋਗੇ? ਹਾਂਜੀ, ਬਸ ਇਹੀ ਬਹੁਤ ਵਧੀਆ ਲੱਗਦਾ ਅਜਿਹੇ ਪ੍ਰੋਗਰਾਮਾਂ 'ਚ ਆ ਕੇ। ਰੇਡੀਓ ਚੰਨ ਪ੍ਰਦੇਸੀ ਦਾ ਇੱਕੋ ਮਕਸਦ ਆ ਕਿ ਅਸੀਂ ਲੋਕਾਂ ਤੱਕ ਇੱਕ ਵਧੀਆ ਇਨਫੋਰਮੇਸ਼ਨ ਦੇ ਸਕੀਏ ਤਾਂ ਕਿ ਲੋਕਾਂ ਦਾ ਜੀਵਨ ਕੁਝ ਬਦਲ ਸਕੇ, ਕਿਉਂਕਿ ਇਹ ਕਮਰਸ਼ੀਅਲ ਰੇਡੀਓ ਤਾਂ ਹੈ ਨਹੀਂ। ਸਾਡੇ ਵੱਲੋਂ ਇਹ ਕੋਸ਼ਿਸ਼ ਰਹਿੰਦੀ ਹੈ ਕਿ ਅਸੀਂ ਵੱਧ ਤੋਂ ਵੱਧ ਇਨਫੋਰਮੇਸ਼ਨ ਧਾਰਮਿਕ, ਸਮਾਜਿਕ ਤੇ ਨਾਲ ਰਾਜਨੀਤਿਕ ਹਰ ਪੱਖ ਤੋਂ ਅਸੀਂ ਕੋਸ਼ਿਸ਼ ਕਰਦੇ ਹਾਂ ਕਿ ਇਸ ਰੇਡੀਓ ਦੇ ਰਾਹੀਂ ਲੋਕਾਂ ਤੱਕ ਪਹੁੰਚਾਈ ਜਾ ਸਕੇ। ਅਜਿਹੇ ਮੌਕਿਆਂ ਦੇ ਵਿੱਚ ਜਿਵੇਂ ਯੂਬਾ ਸਿਟੀ ਦਾ ਨਗਰ ਕੀਰਤਨ ਆ, ਅਜਿਹੇ ਸਿੱਖ ਡੇ ਪਰੇਡਾਂ ਉੱਤੇ ਅਸੀਂ ਆਉਣੇ ਆ, ਲੋਕਾਂ ਨੂੰ ਅਲੱਗ-ਅਲੱਗ ਤਰ੍ਹਾਂ ਦੇ, ਜਿਵੇਂ ਇੰਡੀਆ ਤੋਂ ਵੀ ਜਿਵੇਂ ਇਹ ਆਏ ਵੇ ਆ, ਕੈਨੇਡਾ ਤੋਂ, ਅਮਰੀਕਾ ਦੀ ਵੱਖ-ਵੱਖ ਸਟੇਟਾਂ ਤੋਂ ਲੋਕ ਇੱਥੇ ਆਏ ਨੇ, ਬਹੁਤ ਵਧੀਆ ਲੱਗਦਾ। ਤੇ ਅਜਿਹੀ ਪ੍ਰਮਾਤਮਾ ਕਿਰਪਾ ਕਰੇ ਸਾਡੀ ਪੰਜਾਬੀਅਤ, ਸਾਡੀ ਪੰਜਾਬ ਦੇ ਜਿਹੜੇ ਲੋਕ ਆ, ਸਾਡੇ ਧਰਮ ਨੂੰ ਅਸੀਂ ਇਦਾਂ ਹੀ ਅੱਗੇ ਵਧਾ ਸਕੀਏ, ਕਿਉਂਕਿ ਜਿਹੇ ਜਿਹੇ ਇਕੱਠ ਹੋਣਗੇ ਤਾਂ ਅਸੀਂ ਇੱਕ ਦੂਜੇ ਨਾਲ ਇਨਫੋਰਮੇਸ਼ਨ ਸ਼ੇਅਰ ਕਰਾਂਗੇ ਤੇ ਅਸੀਂ ਅੱਗੇ ਵਧਾਂਗੇ। ਇਹੀ ਕਾਮਨਾ ਕਿ ਪ੍ਰਮਾਤਮਾ ਸਾਡੀ ਕੌਮ ਨੂੰ ਹੋਰ ਅੱਗੇ ਤੱਕ ਲੈ ਕੇ ਜਾਵੇ। ਥੈਂਕ ਯੂ। ਇੱਧਰ ਖੜਨਾ ਉਧਰ। ਦਰਸ਼ਕੋ, ਜਿਸ ਤਰ੍ਹਾਂ ਤੁਸੀਂ ਦੇਖ ਰਹੇ ਹੋ ਕਿ ਇੱਥੇ ਯੂਬਾ ਸਿਟੀ ਵਿੱਚ ਦਸਤਾਰ ਸੇਵਾ ਚੱਲ ਰਹੀ ਹੈ, ਜਿਹੜੀ ਕਿ ਸਿੱਖੀ ਦਾ ਪ੍ਰਤੀਕ ਹੈ। ਇੱਥੋਂ ਪਤਾ ਲੱਗਦਾ ਕਿ ਆਪਾਂ ਸਿੱਖਾਂ ਦਸਤਾਰ ਤੋਂ। ਆਓ ਆਪਾਂ ਗੱਲਬਾਤ ਕਰਦੇ ਹਾਂ ਭਾਈ ਸਾਹਿਬ ਨਾਲ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਭ ਤੋਂ ਪਹਿਲਾਂ ਮੈਂ
TV 84 ਦਾ ਬਹੁਤ ਧੰਨਵਾਦ ਕਰਦਾ ਵੀ ਜਿਨ੍ਹਾਂ ਨੇ ਸਾਰੀ ਟੀਮ ਨੇ ਇਸ ਨਗਰ ਕੀਰਤਨ ਨੂੰ ਲਾਈਵ ਦਿਖਾਉਣ ਦੀ ਕੀਤੀ ਆ ਤਿਆਰੀ ਉਪਰਾਲਾ ਕੀਤਾ ਹੈਗਾ ਤੇ ਬਹੁਤ ਸੋਹਣਾ ਧੰਨਵਾਦੀ ਆ TV 84। ਤੁਹਾਨੂੰ ਕਿੰਨਾ ਟਾਈਮ ਹੋ ਗਿਆ ਹੈ ਦਸਤਾਰਬੰਦੀ ਕਰਦਿਆਂ ਨੂੰ? ਸਾਨੂੰ 3 ਸਾਲ ਹੋ ਗਏ ਦਸਤਾਰਬੰਦੀ ਕਰਦਿਆਂ ਨੂੰ ਤੇ ਬਹੁਤ ਗੋਰੇ ਵੀ ਬਹੁਤ ਦਸਤਾਰ ਸਜਾ ਕੇ ਖੁਸ਼ ਹੁੰਦੇ ਆ। ਜਿਹੜੀਆਂ ਦਸਤਾਰ ਤੁਸੀਂ ਲੈ ਕੇ ਆਂਦੇ ਹੋ ਤੁਹਾਡੇ ਵੱਲੋਂ ਹੁੰਦੀ ਫ੍ਰੀ ਹੁੰਦੀ ਹੈ? ਹਾਂਜੀ, ਇਹ ਦਸਤਾਰਾਂ ਅਸੀਂ ਫ੍ਰੀ ਸਜਾਉਂਦੇ ਆ, ਜਿਹੜਾ ਮਰਜ਼ੀ ਆਣ ਕੇ ਜਿਹਦਾ ਵੀ ਮਨ ਕਰਦਾ ਤੇ ਸਜਾ ਸਕਦਾ ਆ। ਓਕੇ ਜੀ। ਦਰਸ਼ਕੋ ਹੁਣ ਆਪਾਂ ਖੜੇ ਆ ਬੂਥ ਤੇ ਭਾਈ ਕਨਈਆ ਜੀ ਟਰਸਟ ਤੇ ਆਓ ਇਹਨਾਂ ਨੂੰ ਪੁੱਛਦੇ ਆ ਭਾਈ ਸਾਹਿਬ ਨੂੰ ਇਹਨਾਂ ਦਾ ਜਿਹੜਾ ਬੂਥ ਹੈ ਜਿਹੜੀ ਸੇਵਾ ਹੈ ਕਿੱਦਾਂ ਚੱਲ ਰਹੀ ਹੈ? ਭਾਈ ਕਨਈਆ ਚੈਰੀਟੇਬਲ ਟਰਸਟ 14/7/90 ਨੂੰ ਹੋਂਦ ਵਿੱਚ ਆਇਆ। ਡਿਸਟ੍ਰਿਕਟ ਹੁਸ਼ਿਆਰਪੁਰ ਟਾਂਡਾ ਮੋੜ ਵਿੱਚ ਸਥਿਤ ਆ। ਅਸੀਂ ਉੱਥੇ ਸੇਵਾ ਦਾ ਕੰਮ ਕਰਦੇ ਆ। 25 ਸਾਲ ਹੋ ਗਏ ਆ। 3 ਕਰੋੜ 25 ਲੱਖ ਰੁਪਈਆ ਗਰੀਬਾਂ ਤੇ ਅੱਜ ਤਾਈਂ ਖਰਚ ਕਰ ਚੁੱਕੇ ਆ। ਸਾਡੀਆਂ 3 ਡਿਸਪੈਂਸਰੀਆਂ ਚੱਲਦੀਆਂ। ਇੱਕ ਮੋਬਾਈਲ ਡਿਸਪੈਂਸਰੀ ਆ, ਉਹ 2007 ਵਿੱਚ ਇੱਥੇ ਅਸੀਂ ਡਾਕਟਰ ਪ੍ਰਿਤਪਾਲ ਸਿੰਘ ਨੂੰ ਮਿਲੇ ਸੀ। ਉਹਨਾਂ ਨੂੰ ਬੇਨਤੀ ਕੀਤੀ, ਉਹਨਾਂ ਦੇ ਫਾਦਰ ਸਾਡੇ ਟੀਚਰ ਵੀ ਰਹੇ ਆ, ਐਕਸਪਾਇਰ ਕਰ ਗਏ ਆ। ਉਹਨਾਂ ਨੂੰ ਬੇਨਤੀ ਕੀਤੀ ਸੀ ਕਿ ਮੋਬਾਈਲ ਡਿਸਪੈਂਸਰੀ ਚਲਾਓ ਆਪਣੇ ਪਿਤਾ ਜੀ ਦੇ ਨਾਂ ਤੇ। ਉਹਨਾਂ ਨੇ ਖਰਚਾ ਪੁੱਛਿਆ ਸੀ, ਉਹਨਾਂ ਨੇ $2,500 ਦਿੱਤਾ। ਉਦੋਂ ਤੋਂ ਲਾ ਕੇ ਸਾਡੀ ਉਹ ਮੋਬਾਈਲ ਡਿਸਪੈਂਸਰੀ ਚੱਲ ਰਹੀ ਆ। ਸਾਲ ਦਾ 6 ਲੱਖ ਰੁਪਇਆ ਖਰਚਾ, 2 ਲੱਖ ਰੁਪਇਆ ਪਰਚੀ ਫੀਸ ਆਉਂਦੀ ਆ ਜਾਂਦੀ ਆ। ਬਾਕੀ 4 ਲੱਖ ਰੁਪਇਆ ਡਾਕਟਰ ਸਾਹਿਬ ਦਿੰਦੇ ਆ। 35 ਲੱਖ ਰੁਪਇਆ ਖਰਚ ਹੋਇਆ। 10 ਲੱਖ ਵਿੱਚੋਂ ਕੱਢ ਕੇ 25 ਲੱਖ ਰੁਪਇਆ ਅੱਜ ਤਾਈਂ ਇਹ ਦੇ ਚੁੱਕੇ ਆ। 1,17,000 ਪੇਸ਼ੈਂਟ ਜਿਹੜੇ ਆ ਅਸੀਂ ਦੇਖੇ ਆ। ਇੱਕ ਪੇਸ਼ੈਂਟ ਤੇ 30 ਰੁਪਏ ਖਰਚ ਆਉਂਦਾ, 10 ਰੁਪਏ ਪਰਚੀ ਫੀਸ ਕੱਢ ਕੇ 20 ਰੁਪਏ ਪਰ ਪੇਸ਼ੈਂਟ ਅਸੀਂ ਦਿੱਤਾ। ਇਸ ਤੋਂ ਇਲਾਵਾ ਦੂਜੀ ਡਿਸਪੈਂਸਰੀ ਸਾਡੀ 6ਵੇਂ ਪਾਤਸ਼ਾਹ ਸ੍ਰੀ ਹਰਗੋਬਿੰਦਪੁਰ ਉਹਨਾਂ ਦੇ ਨਾਂ ਤੇ ਜਿਹੜਾ ਗੁਰਦੁਆਰਾ ਹੈ ਉੱਥੇ ਚੱਲਦੀ ਆ। ਉੱਥੇ ਪੇਸ਼ੈਂਟ ਤੋਂ ਚਾਹ ਪਾਣੀ ਰਾਸ਼ਨ ਵੀ ਮਿਲਦਾ ਤੇ ਦਵਾਈ ਵੀ ਮਿਲਦੀ ਆ। ਇੱਕ ਕੱਕੋਂ ਸਾਡੀ ਡਿਸਪੈਂਸਰੀ ਚੱਲਦੀ ਆ। ਇਸ ਤੋਂ ਇਲਾਵਾ ਅਸੀਂ ਆਈ ਕੈਂਪ ਲਾ ਚੁੱਕੇ ਆ। ਇਹਦੇ ਵਿੱਚ 2757 ਆਪਰੇਸ਼ਨ ਕੀਤੇ ਆ। ਉਹਦੇ ਚੋਂ 2000 ਲੈਂਸ ਪਾਏ ਆ। ਬਾਕੀ ਹੁਣ ਜਿਹੜੇ ਆਪਰੇਸ਼ਨ ਕਰਦੇ ਆ ਉਹ ਲੈਂਸ ਹੀ ਪਾਉਂਦੇ ਆ। ਬਾਕੀ ਇੱਕ ਜਿਹੜੀ ਬਹੁਤ ਜ਼ਰੂਰੀ ਗੱਲ, ਜਿਹੜੇ ਫੋਰਨ ਚ ਬੰਦੇ ਇੱਥੇ ਬੈਠੇ ਆ ਉਹ ਆਪਣੇ ਇਲਾਕੇ ਨਾਲ ਜੁੜਨਾ ਚਾਹੁੰਦੇ ਆ। ਉਹਨਾਂ ਲਈ ਸਾਡੇ ਪਾਸ ਸਕੀਮਾਂ, ਉਹ ਆਪਣੇ ਪਿੰਡ ਦੇ ਸਕੂਲ ਨੂੰ ਅਡਾਪਟ ਕਰ ਸਕਦੇ ਆ। ਜਿਹੜੇ 10ਵੀਂ ਤੇ 12ਵੀਂ ਦੇ ਬੱਚੇ ਪੋਜੀਸ਼ਨ ਚ ਆਉਂਦੇ ਆ ਉਹਨਾਂ ਨੂੰ ਇਨਾਮ ਦਿੱਤੇ ਜਾ ਸਕਦੇ ਆ। ਉੱਥੋਂ ਫਿਰ ਗਰੀਬ ਪਰਿਵਾਰਾਂ ਦੇ ਬੱਚਿਆਂ ਨੂੰ ਅਡਾਪਟ ਕਰਕੇ ਉਹ ਨਰਸਿੰਗ ਦੇ ਵਿੱਚ ਜਾਂ ਹੋਰ ਫਰਦਰ ਐਜੂਕੇਸ਼ਨ ਚ ਜੇ ਉਹ ਚਾਹੁੰਦੇ ਤਾਂ ਮਦਦ ਕਰ ਸਕਦੇ ਆ। ਅਸੀਂ ਇਸ ਤਰ੍ਹਾਂ ਦਾ ਕੰਮ ਕਰਦੇ ਆ। ਬੁੱਢੀ ਪਿੰਡ ਸਕੂਲ ਅਸੀਂ ਅਡਾਪਟ ਕੀਤਾ ਆ। ਉੱਥੋਂ ਗ੍ਰਾਸ ਰੂਟ ਤੇ ਥੋੜਾ ਕੰਮ ਕਰਦੇ ਆ। ਸੋ ਜੇ ਕੋਈ ਪਰਿਵਾਰ ਇੱਥੇ ਆਪਣੇ ਪਿੰਡ ਨੂੰ ਅਡਾਪਟ ਕਰਨਾ ਚਾਹੁੰਦਾ ਅਸੀਂ ਉਹਨਾਂ ਦੀ ਮਦਦ ਕਰ ਸਕਦੇ ਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਧੰਨਵਾਦ। ਜਿਸ ਤਰ੍ਹਾਂ ਦਰਸ਼ਕੋ ਆਪਾਂ ਯੂਬਾ ਸਿਟੀ ਵਿੱਚ ਗੁਰਗੱਦੀ ਦਿਵਸ ਮਨਾਉਣ ਵਾਸਤੇ ਆਏ ਹੋਏ ਆ, ਜਿਸ ਵਿੱਚ ਲੱਖਾਂ ਦੀ ਗਿਣਤੀ ਵਿੱਚ ਸੰਗਤਾਂ ਸ਼ਮੂਲੀਅਤ ਕਰ ਰਹੀਆਂ ਹਨ। ਇੱਥੇ ਸੰਗਤਾਂ ਨੇ ਦੀ ਸਿਹਤ ਨੂੰ ਧਿਆਨ ਰੱਖਦਿਆਂ ਹੋਇਆਂ ਲੰਗਰਾਂ ਦੀ ਵੀ ਸੇਵਾ ਚੱਲ ਰਹੀ ਹੈ। ਜਿਸ ਤਰ੍ਹਾਂ ਕਿ ਜਿਹੜਾ ਇਹ ਸਟਾਲ ਹੈਗਾ ਸੇਵਾ ਸਿਮਰਨ ਸੁਸਾਇਟੀ ਤੋਂ ਹੋਇਆ। ਇਹਨਾਂ ਦੇ ਆਰਗੇਨਾਈਜ਼ਰ ਖੜੇ ਹੋਏ ਨੇ ਸਾਡੇ ਕੋਲ। ਜਿਸ ਤਰ੍ਹਾਂ ਕਿ ਇਹਨਾਂ ਨੇ ਸਾਗ ਤੇ ਮਿੱਸੀਆਂ ਰੋਟੀਆਂ ਦੀ ਸੇਵਾ ਕਰ ਰਹੇ ਨੇ। ਆਓ ਉਹਨਾਂ ਤੋਂ ਪੁੱਛਦੇ ਆ, ਜਿਹੜਾ ਕਿ ਮੇਰਾ ਬਿਲਕੁਲ ਫੇਵਰਟ ਹੈਗਾ। ਮੈਂ ਛਕਣ ਵਾਸਤੇ ਇੱਥੇ ਆਈ ਹੋਈ ਆ। ਨਾਲ ਕੀ ਚੱਲਦੀਆਂ ਮੂਲੀਆਂ, ਹਾਂ ਮੂਲੀਆਂ ਦਾ ਸਲਾਦ ਵੀ ਹੈਗਾ। ਠੀਕ ਹੈ, ਇਹਨਾਂ ਤੋਂ ਪੁੱਛਦੇ ਆ ਅੱਜ ਦੇ ਬਾਰੇ ਜੀ। ਸਾਡੇ ਜੀ ਨਗਰ ਕੀਰਤਨ ਦੇ ਦੌਰਾਨ ਅਸੀਂ ਵੱਧ ਤੋਂ ਵੱਧ ਸੇਵਾ ਸੰਗਤ ਦੀ ਕਰਦੇ ਹਾਂ ਜਿੰਨੀ ਵੀ ਹੋ ਸਕੇ। ਸਾਡਾ ਮਸ਼ਹੂਰ ਜ਼ਿਆਦਾ ਇਹ ਹੈ ਕਿ ਸਾਡੇ ਸਰੋਂ ਦਾ ਸਾਗ ਤੇ ਮੱਕੀ ਦੀ ਰੋਟੀ ਇਹ ਸਾਡੇ ਬਹੁਤ ਲਾਈਕ ਕਰਦੇ ਨੇ। ਜਿੰਨੇ ਵੀ ਸੰਗਤ ਆਉਂਦੀ ਆ ਉਹਦੇ ਤੇ ਅਸੀਂ ਸੈਚਰਡੇ ਸਾਡੇ ਲੰਗਰ ਇਹ ਬਹੁਤ ਜ਼ਰੂਰੀ ਹੁੰਦਾ ਆ। ਨਾਲ ਮੂਲੀਆਂ ਵੀ ਰੱਖੀ ਦੀਆਂ, ਗੰਨੇ ਦੀ ਰਸ ਵੀ ਹੁੰਦੀ ਆ ਸਾਡੇ ਕੋਲ। ਇਸ ਕਰਕੇ ਅਸੀਂ ਬਹੁਤ ਸੰਗਤ ਦਾ ਧੰਨਵਾਦ ਕਰਦੇ ਕਿ ਵੱਧ ਤੋਂ ਵੱਧ ਇੱਥੇ ਆਉਣ ਤੇ ਅਸੀਂ ਸੇਵਾ ਕਰ ਸਕੀਏ। ਵਾਹਿਗੁਰੂ ਜੀ ਖਾਲਸਾ। ਸਭ ਤੋਂ ਪਹਿਲਾਂ ਜੀ ਸਾਰੀ ਸਿੱਖ ਸੰਗਤ ਨੂੰ ਗੁਰੂ ਗ੍ਰੰਥ ਸਾਹਿਬ ਦੇ ਗੁਰਗੱਦੀ ਦਿਵਸ ਦੀਆਂ ਲੱਖ ਲੱਖ ਵਧਾਈਆਂ ਹੋਣ ਜੀ।
ਸਾਡੇ ਸੇਵਾ ਸਿਵਿਲ ਸੁਸਾਇਟੀ ਵੱਲੋਂ ਜੋ ਲੰਗਰ ਲਾਇਆ ਗਿਆ, ਵੱਧ ਤੋਂ ਵੱਧ ਸੇਵਾਦਾਰ ਇੱਥੇ ਕੰਮ ਕਰਦੇ ਆ ਤੇ ਸਾਰੀ ਸੰਗਤ ਨੂੰ ਬੇਨਤੀ ਕੀਤੀ ਜਾਂਦੀ ਹੈ ਵੱਧ ਤੋਂ ਵੱਧ ਗੁਰੂ ਨਗਰ ਕੀਰਤਨ ਵਿੱਚ ਸ਼ਮੂਲੀਅਤ ਕਰਕੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਜੀ। ਵਾਹਿਗੁਰੂ ਜੀ ਖਾਲਸਾ, ਵਾਹਿਗੁਰੂ ਜੀ ਫਤਿਹ। ਬਲੱਡ ਡੋਨੇਸ਼ਨ ਬੂਥ ਉੱਪਰ ਉਹਨਾਂ ਦੇ ਵਲੰਟੀਅਰ ਮੇਰੇ ਨਾਲ ਖੜੇ ਹੋਏ ਨੇ। ਆਓ ਉਹਨਾਂ ਨਾਲ ਆਪਾਂ ਗੱਲ ਕਰਦੇ ਹਾਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂਜੀ, ਕੀ ਕਹਿਣਾ ਚਾਹੋਗੇ ਤੁਸੀਂ ਅੱਜ ਦੇ ਨਗਰ ਕੀਰਤਨ ਬਾਰੇ ਐਂਡ ਆਪਣੀ ਜਿਹੜੀ ਮੁਹਿੰਮ ਚਲਾਈ ਤੁਸੀਂ ਬਲੱਡ ਡੋਨੇਸ਼ਨ ਬਾਰੇ? ਨਗਰ ਕੀਰਤਨ ਦੀ ਪਹਿਲਾਂ ਤਾਂ ਯੂਬਾ ਸਿਟੀ ਦੇ ਸਾਰੇ US ਦੇ ਵਿੱਚ ਜਿਹੜੇ ਸਿੱਖ ਵਸਦੇ ਆ ਉਹਨਾਂ ਨੂੰ ਵਧਾਈ ਆ ਤੇ ਐਨੂਅਲ ਇਵੈਂਟ ਆ ਤੇ 3 ਸਾਲ ਹੋ ਗਏ ਆ ਜਿਹੜੇ ਬਲੱਡ ਡੋਨੇਸ਼ਨ ਬਾਈ ਸਿੱਖ ਨੇਸ਼ਨ ਕੰਪੇਨ, ਇਹ ਕੰਪੇਨ ਅਗੇਂਸਟ ਜੈਨੋਸਾਈਡ। ਇਹ ਜੈਨੋਸਾਈਡ ਜਿਹੜੀ ਕਿ ਨਵੰਬਰ 1984 ਦੇ ਵਿੱਚ ਸਿੱਖਾਂ ਦੀ ਹੋਈ ਸੀ ਆਫਟਰ ਦੀ ਪੋਲੀਟੀਕਲ ਅਸੈਸੀਨੇਸ਼ਨ ਆਫ ਮਿਸਿਸ ਇੰਦਰਾ ਗਾਂਧੀ। ਉਸ ਤੋਂ ਬਾਅਦ ਇਹ 1999 ਤੋਂ ਸਰੀ ਦੇ ਵਿੱਚੋਂ ਹੀ ਚੱਲੀ ਹੈ, ਸਰੀ BC ਬ੍ਰਿਟਿਸ਼ ਕੋਲੰਬੀਆ ਦੇ ਵਿੱਚੋਂ, ਔਰ ਅੱਜ ਇਹ ਸਾਰੇ ਪੈਸੀਫਿਕ ਕੋਸਟ ਦੇ ਵਿੱਚ, ਅਮਰੀਕਾ ਦੇ ਵਿੱਚ, US, ਕੈਨੇਡਾ, ਨਿਊਜ਼ੀਲੈਂਡ ਔਰ ਅਨਆਰਗੇਨਾਈਜ਼ਡ ਵੇ ਦੇ ਨਾਲ ਕਾਫੀ ਹੋਰ ਜਗ੍ਹਾ ਤੇ ਸਿੱਖ ਵਸਦੇ ਨੇ ਉਹ ਇਹਦੇ ਵਿੱਚ ਹਰ ਨਵੰਬਰ ਦੇ ਮਹੀਨੇ ਪਾਰਟਿਸਿਪੇਟ ਕਰਦੇ ਨੇ। ਇਸ ਦਾ ਮਕਸਦ ਇਹ ਹੈ ਕਿ ਜਿਹੜੇ ਉਹ ਸਿੱਖ ਵੀਰ ਭੈਣ ਬੱਚੇ ਉਸ ਜੈਨੋਸਾਈਡ ਦੀ ਭੇਟ ਚੜ ਗਏ ਉਹਨਾਂ ਨੂੰ ਆਪਾਂ ਉਦੋਂ ਤਾਂ ਬਚਾ ਨਹੀਂ ਸਕੇ। ਅੱਜ ਸਾਡੇ ਕੋਲ ਇਹ ਪੂਰਾ ਚਾਂਸ ਹੈ ਕਿ ਜਿਹੜੇ ਵੀ ਸਮਾਜ 'ਚ ਸਿੱਖ ਵਸਦਾ, ਜਿਹੜੇ ਵੀ ਦੇਸ਼ 'ਚ ਵਸਦਾ, ਉਹ ਆਪਣੀ ਇੱਕ ਪੋਜ਼ਿਟਿਵ ਆਇਡੈਂਟੀ ਕ੍ਰੀਏਟ ਕਰਨ ਵਾਸਤੇ ਇਸ ਮੁਹਿੰਮ ਸ਼ਾਮਲ ਹੁੰਦਾ। ਇਹ ਕਿ ਹਿਊਮਨ ਰਾਈਟਸ ਦੀ ਕੰਪੇਨ ਹੈ, ਪਰ ਇਹ ਕੰਪੇਨ ਅਗੇਂਸਟ ਜੈਨੋਸਾਈਡ ਹੈ ਜਿਹੜਾ ਉੱਥੇ ਸਰਕਾਰੀ ਜਿਹਨੂੰ ਕਹਿ ਦਈਏ ਕਤਲੇਆਮ ਹੋਇਆ ਸੀਗਾ। ਜੈਨੋਸਾਈਡ ਆਪਾਂ ਵਰਡ ਯੂਜ਼ ਕਰਦੇ ਆ ਜੀ, ਉਹਦੀ ਉਹਨਾਂ ਦੇ ਵਿਕਟਮਸ ਨੂੰ ਇਹ ਹੈਗੀ ਆ ਇੱਕ ਡਿਗਨੀਫਾਈਡ ਮੈਮਰੀ ਆ ਸਿੱਖਾਂ ਵੱਲੋਂ। ਪਲੱਸ ਇਹ ਇੱਕ ਪੀਸਫੁਲ ਪ੍ਰੋਟੈਸਟ ਵੀ ਹੈਗਾ ਤਾਂ ਕਿ ਅਜਿਹੀ ਜੈਨੋਸਾਈਡ ਵਰਲਡ ਦੇ ਵਿੱਚ ਸਿੱਖਾਂ ਦੇ ਖਿਲਾਫ ਨਹੀਂ, ਕਿਸੇ ਹੋਰ ਵੀ ਧਰਮ ਦੇ ਬੰਦੇ ਜਾਂ ਜਿਹੜੇ ਧਰਮ ਨੂੰ ਮੰਨਦੇ ਨਹੀਂ ਵੀ ਉਹਨਾਂ ਨਾਲ ਵੀ ਕਦੇ ਨਾ ਹੋਵੇ। ਇਸ ਕਰਕੇ ਇਹ ਇੱਕ ਡਿਫੈਂਸਿਵ ਮੂਵਮੈਂਟ ਹੈਗੀ ਅਗੇਂਸਟ ਜੈਨੋਸਾਈਡ ਦੇ, ਔਰ ਸਾਨੂੰ ਖੁਸ਼ੀ ਹੈ ਕਿ ਅਸੀਂ ਇਹਦੇ 'ਚ ਵਲੰਟੀਅਰ ਆ ਔਰ ਗੁਰੂ ਮਹਾਰਾਜ ਨੇ ਸਾਨੂੰ ਮੌਕਾ ਦਿੱਤਾ ਕਿ ਅਸੀਂ ਹਰ ਸਾਲ ਆਪਣੇ ਥੋੜਾ ਜਿਹਾ ਟਾਈਮ ਇਹਦੇ ਵਿੱਚ ਲਾਉਂਦੇ ਹਾਂ। ਤੁਹਾਨੂੰ ਕਿੰਨਾ ਕੁ ਹੁੰਗਾਰਾ ਮਿਲਿਆ ਹੈ? ਦੇਖੋ, ਇੱਕ ਟਰੈਕਿੰਗ ਨੰਬਰ ਕੁਛ ਹੈਗਾ ਆਰਗੇਨਾਈਜ਼ਡ, ਕੁਛ ਹੈਗਾ ਨਾਨ ਟਰੈਕਿੰਗ ਨੰਬਰਸ। ਜਿਵੇਂ ਅਮਰੀਕਾ ਦੇ ਕਈ ਵਾਰੀ ਨੰਬਰ ਟਰੈਕ ਨਹੀਂ ਹੁੰਦੇ, ਕੈਨੇਡਾ ਦੇ ਵਿੱਚ ਤੇ ਕੁਝ ਜਿਹੜੇ ਟਰੈਕਿੰਗ ਨੰਬਰਸ ਕੁਝ ਹੋਰ ਮੁਲਕਾਂ 'ਚ ਆਏ ਆ। 17 ਸਾਲਾਂ ਦੇ ਵਿੱਚ 1,13,000 ਜਾਨਾਂ ਜਿਹੜੀਆਂ ਨੇ 2015 ਦਸੰਬਰ ਤੱਕ ਸਿੱਖ ਬਚਾ ਚੁੱਕੇ ਨੇ। ਔਰ ਇਹ ਸਿੱਖ ਨੇਸ਼ਨ ਜਿਹੜਾ ਵਰਡ ਹੈ ਜੈਨਰਿਕ ਵਰਡ ਸਿੱਖ ਕੌਮ ਦੀ ਟ੍ਰਾਂਸਲੇਸ਼ਨ ਦੇ ਤੌਰ ਤੇ ਯੂਜ਼ ਕੀਤਾ ਜਾਂਦਾ ਤਾਂ ਕਿ ਇਕੱਲੇ ਕਿਸੇ ਇੱਕ ਸਿੱਖ ਦੀ ਕੰਪੇਨ ਨਹੀਂ ਹੈਗੀ। ਚਾਹੇ ਸਿੱਖ ਇਹਦੇ ਸ਼ਾਮਲ ਹੁੰਦਾ ਜਾਂ ਨਹੀਂ ਹੁੰਦਾ, ਉਹ ਇਹ ਤੇ ਮਾਣ ਕਰਦਾ, ਇਹ ਸਿੱਖ ਕੌਮ ਓਨ ਕਰਦੀ ਹੈ। ਨੈਵਰ ਮਾਈਂਡ ਉਹ ਕਿੱਥੇ ਰਹਿੰਦਾ, ਚਾਹੇ ਉਹ US 'ਚ ਰਹਿੰਦਾ, ਕੈਨੇਡਾ 'ਚ ਰਹਿੰਦਾ, ਆਸਟ੍ਰੇਲੀਆ 'ਚ ਰਹਿੰਦਾ, ਇਹ ਸਾਰਿਆਂ ਦੀ ਹੈ। ਔਰ ਸਾਡੀ ਐਜ਼ ਏ ਵਲੰਟੀਅਰ ਇੱਕ ਇਹ ਵੀ ਸੋਚ ਹੈਗੀ ਆ ਕਿ ਮਹਾਰਾਜ ਕਿਤੇ ਬਖਸ਼ ਕਰਨਗੇ, ਜਿਵੇਂ 5ਵੇਂ ਪਾਤਸ਼ਾਹ ਦੇ ਸ਼ਹੀਦੀ ਪੁਰਬ ਵੇਲੇ ਸਿੱਖ ਆਪ ਹੀ ਸ਼ਬੀਲਾਂ ਲਾ ਦਿੰਦੇ ਨੇ, ਇਸ ਤਰੀਕੇ ਨਾਲ ਨਵੰਬਰ ਦੇ ਮਹੀਨੇ ਇਹਨਾਂ ਵਿਕਟਮ ਨੂੰ ਯਾਦ ਕਰਦੇ ਹੋਏ ਉਹ ਜ਼ਰੂਰ ਆਪਣੇ ਨੇੜਲੇ ਖੂਨਦਾਨ ਕੇਂਦਰਾਂ ਵਿੱਚ ਜਾ ਕੇ ਖੂਨਦਾਨ ਕਰਨਗੇ ਔਰ ਵਰਲਡ ਦੇ ਵਿੱਚ ਇੱਕ ਸੁਨੇਹਾ ਦੇਣਗੇ ਕਿ ਸਿੱਖ ਕੌਮ ਇੱਕ ਜਾਨਾਂ ਬਚਾਉਣ ਵਾਲੀ ਕੌਮ ਹੈ। ਚਾਹੇ ਉਦੋਂ ਇਹਨਾਂ ਦੀਆਂ ਜਾਨਾਂ ਨਹੀਂ ਬਚ ਸਕੀਆਂ, ਪਰ ਇਹਨਾਂ ਨੇ ਇੱਕ ਪੱਕਾ ਫੈਸਲਾ ਕਰ ਲਿਆ ਕਿ ਜਿੱਥੇ ਵੀ ਰਹਿਣਗੇ ਇਹ ਇਸੇ ਤਰੀਕੇ ਨਾਲ ਨਵੰਬਰ 1984 ਦੀ ਜਿਹੜੀ ਜੈਨੋਸਾਈਡ ਨੂੰ ਚੇਤੇ ਕਰਦੇ ਹੋਏ ਖੂਨਦਾਨ ਕਰਨਗੇ। ਜੀ, ਥੈਂਕ ਯੂ ਵੈਰੀ